ਆ ਲੱਭ ਗਈ। अस्सलाम वालेकुम। सियाने कहते भी प्यो वर्गी सलाह कोई नहीं ते भरा वर्गा साथ कोई नहीं। बजाय इस दे कि किसी दे मगर भज्जो, किसी अपने दे बराबर बैठो, अपनियां दी कदर करो। अज टाइम जो टाइम टप जाता ना फिर हत्थी पल्ली कोई शै नहीं आती। जिहड़ी शै बंदे दे कोल होवे ना कदर ओदी हुंदी है, पर साडे बेकदरी ओदी है जिहड़ी शै कोल आ। जिहड़ी कोल नहीं ना ਉਹ ਦੂਰੋਂ ਢੋਲ ਵੱਜਦਾ ਚੰਗਾ ਲੱਗਦਾ ਵੀ ਉਹ ਸ਼ੈ ਹੋਵੇ ਉਹ ਹੋਵੇ। ਲੈ ਇਸ ਟਾਈਮ ਜਿਹੜਾ ਆ ਫਰੂਟ ਮੇਰੇ ਹੱਥ 'ਚ ਆ ਨਾ ਇਹਦਾ ਨੇਮੁਲ ਬਦਲ ਕੋਈ ਨਹੀਂ। ਇਹ ਦੁਨੀਆ ਤੇ ਲੱਭਦਾ ਕਿਤੇ ਨਹੀਂ। ਮੈਂ ਇਸ ਟਾਈਮ ਫੁੱਟਾਂ ਦੇ ਵਿੱਚ ਫਿਰ ਰਿਹਾ। ਆ ਫੁੱਟ ਮੇਰੇ ਹੱਥ 'ਚ ਆ। ਉਹ ਜਿਵੇਂ ਕਹਿੰਦੇ ਨਹੀਂ ਹੁੰਦੇ ਸੀਗੇ ਫੁੱਟ ਤਰ੍ਹਾਂ ਤਿੜਕ ਰਿਹਾ। ਜਾ ਫੁੱਟਾਂ ਖਾ। ਹਾਂ ਜਾ ਫੁੱਟਾਂ ਖਾ, ਇਹ ਵੀ ਕਹਿੰਦੇ ਹੁੰਦੇ ਸੀ ਜਾ ਫੁੱਟਾਂ ਖਾ। ਫੁੱਟ ਤਰ੍ਹਾਂ ਤਿੜਕ ਰਿਹਾ, ਇੱਦਾਂ ਫੁੱਟ ਤਿੜਕਦੀ ਜਿਵੇਂ ਆ ਤਿੜਕੀ ਹੋਈ ਵੀ ਤਿੜ ਰਿਹਾ। ਅੱਛਾ ਉਹ ਬੰਦੇ ਹੁਣ ਸਾਹਮਣੇ ਆਓ ਜਿਹੜੇ ਬੰਦੇ ਚੋਰੀ ਫੁੱਟਾਂ ਸਕੂਲੋਂ ਭੱਜ ਕੇ ਤੇ ਜਾ ਕੇ ਫੁੱਟਾਂ ਚੋਰੀ ਖਾਂਦੇ ਸੀ, ਜਾਂ ਹਜੇ ਤੱਕ ਬੰਦੇ ਜਿਹੜਾ ਨਾ ਹਜੇ ਵੀ ਇਹ ਜਿਹੜਾ ਚੋਰੀ ਫੁੱਟ ਖਾਣ ਦਾ ਸਵਾਦ ਆ ਨਾ ਉਹਦੇ ਰੰਗਾ ਸਵਾਦ ਕੋਈ ਨਹੀਂ। ਪਰ ਅਸੀਂ ਆਏ ਆਪਣੇ ਸਾਡੇ ਨਾਲ ਦਾ ਮੁਰੱਬਾ ਜੀ, ਨੰਬਰਦਾਰਾਂ ਦਾ ਮੁਰੱਬਾ। ਇਹ ਸਾਡੇ ਖਾਲਦ ਸਾਹਿਬ ਆ, ਇਹਨਾਂ ਦੇ ਇਹ ਰਿਸ਼ਤੇਦਾਰ ਵੀ ਆ। ਸੈਮ ਪੁੱਤਰਿਆ ਇਹ ਜੀ ਸੈਮ ਦਾ ਮੁਰੱਬਾ, ਸੈਮ ਦੀਆਂ ਫੁੱਟਾਂ 'ਚ ਅਸੀਂ ਫਿਰ ਰਹੇ ਹਾਂ। ਖਸੂਸੀਏ ਨੇ ਸਾਨੂੰ ਦਾਵਤ ਵੀ ਦਿੱਤੀ ਆ। ਅਤੇ ਇਹ ਮੁੰਡਾ ਬੜੀ ਸੋਹਣੀ ਹਾਕੀ ਖੇਡਦਾ। ਜਿਹੜਾ ਹਾਕੀ ਆ ਨਾ ਉਹ ਸਾਡੇ ਪਿੰਡ ਦੀ ਪਛਾਣ ਬਣ ਗਈ। ਅਤੇ ਇਹਨਾਂ ਦਾ ਜਿਹੜਾ ਖਾਨਦਾਨ ਆ ਨਾ, ਇਹਨਾਂ ਦੇ ਖਾਨਦਾਨ 'ਚ ਕੋਈ ਨਾਂ ਵੀ ਸਿੱਖਿਆ ਤਾਂ ਵੀ ਹਾਕੀ ਖੇਡਦਾ, ਚੰਗਾ ਖੇਡਦਾ। ਇਹ ਮੁੰਡਾ ਵੀ ਖੇਡ ਰਿਹਾ। ਅਤੇ ਹੁਣ ਪੜ੍ਹਦਾ ਕਿੰਨੀ ਕਲਾਸ 'ਚ? ਮੈਂ ਜੀ ਸੈਕੰਡ ਈਅਰ 'ਚ ਪੜ੍ਹ ਰਿਹਾ। ਅੱਛਾ, ਪੰਜਾਬ ਕਾਲਜ ਸਮੁੰਦਰੀ। ਅੱਛਾ ਮਾਸ਼ਾਅੱਲਾ, ਵਾਹ ਬਈ ਵਾਹ, ਪੜ੍ਹੀ ਚੰਗਾ ਹੈ। ਇਨਸ਼ਾਅੱਲਾ। ਜਿਹੜੀ ਪੜ੍ਹਾਈ ਆ ਨਾ ਜੀ, ਅੱਗੇ ਇੱਕ ਮੈਨੂੰ ਟੈਲੀਫੋਨ ਆਇਆ ਬੰਦੇ ਦਾ, ਰਾਣਾ ਤਾਹਰ ਲਾਹੌਰ ਤੋਂ ਬੋਲਦਾ ਸੀ, ਵਕੀਲ ਆ। ਉਹ ਕਹਿੰਦਾ ਵੀ ਮੁੰਡਿਆਂ ਨੂੰ ਪੜ੍ਹਾਈ, ਮੈਨੂੰ ਉਹ ਕਹਿ ਰਿਹਾ ਸੀ, ਮੈਨੂੰ ਸਲਾਹ ਦੇ ਰਿਹਾ ਸੀ, ਮੱਤ ਦੇ ਰਿਹਾ ਸੀ। ਕਹਿੰਦਾ ਮੁੰਡਿਆਂ ਨੂੰ ਪੜ੍ਹਾਈ, ਜ਼ਮੀਨ ਚਾਹੇ ਕਰ 10 ਮਰਬੇ ਹੋਵੇ ਨਾ, ਜੇ ਨਿਆਣੇ ਪੜ੍ਹਾ ਦਈਏ ਤਾਂ ਉਹ 10 ਮਰਬੇ ਕਿਸੇ ਖਾਤੇ ਪੈ ਜਾਂਦੇ ਆ, ਉਹ ਸਾਂਭ ਲੈਂਦੇ ਆ। ਜੇ ਕਹਿੰਦਾ 10 ਮਰਬੇ ਜ਼ਮੀਨ ਹੋਵੇ, ਨਿਆਣੇ ਪੜ੍ਹਨ ਨਾ ਤੇ ਮਿੰਟ ਨਹੀਂ ਲੱਗਦਾ, 10 ਮਰਬੇ 10 ਮਿੰਟ ਨਹੀਂ ਕੱਢਦੇ। ਕਿਉਂ? ਉਹ ਉਹਨਾਂ ਨੂੰ ਉਹ ਹਦਾਇਤ ਹੁੰਦੀ ਨਹੀਂ ਨਾ, ਉਹ ਦਿਮਾਗ ਉਹ ਮਿਲਦਾ ਨਹੀਂ ਵੀ ਕੰਮ ਕਿਵੇਂ ਕਰਨਾ, ਕਿਵੇਂ ਸ਼ਾਇਦ ਸਾਂਭਣੀ ਆ। ਇਹ ਤਾਲੀਮ ਹੀ ਦਿੰਦੀ ਨਾ ਹਰ ਸ਼ੈ। ਉਹ ਕਹਿੰਦਾ ਵੀ ਤਾਲੀਮ ਤੋਂ ਬਗੈਰ ਕੁਛ ਨਹੀਂ। ਇਹ ਨਾ ਕਹੋ ਵੀ ਸਾਡੇ ਕੋਲ ਡੰਗਰ ਬੜੇ ਆ ਤੇ ਜ਼ਮੀਨ ਬੜੀ ਆ ਨਿਆਣੇ ਪੜਾਣੇ। ਕਹਿੰਦਾ ਤੁੰਨ ਕੇ ਪੜਾਓ ਨਿਆਣੇ ਜਿੰਨੇ ਪੜਾ ਸਕਦੇ। ਤੇ ਮੇਰਾ ਪੁੱਤ ਤੂੰ ਇਦਾਂ ਹੀ ਪੜ੍ਹੀ ਹੈ ਇਨਸ਼ਾਅੱਲਾ। ਤੇ ਆ ਤੇਰੇ ਅੱਬਾ ਜੀ? ਹਾਂਜੀ। ਇਹਦੇ ਅੱਬਾ ਜੀ ਸਾਡਾ ਭਰਾ ਆ ਰਾਣਾ ਕੁਰਸ਼ੈਦ ਸਾਹਿਬ। ਰਾਣਾ ਕੁਰਸ਼ੈਦ ਸਾਹਿਬ ਆਇਓ ਉਹਨਾਂ ਨੂੰ। ਫੁੱਟਾਂ ਤਾਂ ਚੰਗੀਆਂ ਲੱਭ ਲੀਆਂ। ਫੁੱਟਾਂ ਜੀ ਇਸ ਟਾਈਮ ਨਾ ਸਿਖਰ ਦੁਪਹਿਰ ਆ, ਦੁਪਹਿਰਾ ਟਿਕਿਆ ਹੈ। ਤੇ ਫੁੱਟਾਂ ਅਸੀਂ ਲੱਭ ਇੰਨੀਆਂ ਕਿ ਲਈਆਂ ਵੀ ਉੱਥੇ ਬਹਿ ਕੇ ਜਾ ਕੇ ਖਾਵਾਂਗੇ। ਤੇ ਫੁੱਟ ਦੀ ਮਾਲੂਮਾਤ ਵੀ ਤੁਹਾਨੂੰ ਸਾਰੀ ਦੇਵਾਂਗੇ। ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ? ਤਕਰੀਬਨ ਮਹੀਨਾ ਹੋ ਗਿਆ, 1.5 ਮਹੀਨਾ। ਫੁੱਟਾਂ ਨੂੰ ਛੱਡ, ਤੂੰ ਸੁਣਾ ਕੀ ਹਾਲ ਆ? ਅੱਲਾ ਦਾ ਸ਼ੁਕਰ ਹੈ। ਇਹ ਬਾਈ ਕੁਰਸ਼ੈਦ ਆ ਜੀ ਸਾਡਾ। ਪੂਰੇ ਪਾਕਿਸਤਾਨ ਦੇ ਵਿੱਚ ਲੋਕ ਜਾਣਦੇ ਆ, ਜਿਹੜੇ ਲੋਕ ਮਿਕਸ ਕੁੱਤਿਆਂ ਦਾ ਸ਼ਿਕਾਰ ਖੇਡਦੇ ਆ ਨਾ ਸੂਰਾਂ ਦੇ ਨਾਲ, ਉਹ ਬੰਦੇ ਤਲਕ ਸ਼ਿਕਾਰ ਬੰਦੇ ਦਾ ਤਲਕ ਬੜਾ ਦੂਰ ਤੱਕ ਲਿਜਾਂਦਾ। ਇਹ ਸਾਡੇ ਬਾਈ ਕੁਰਸ਼ੈਦ ਦਾ ਤਲਕ ਪੂਰੀ ਦੁਨੀਆ ਤੱਕ ਸ਼ਿਕਾਰ ਨਹੀਂ ਖੇਡਦੇ, ਪੂਰੇ ਪਾਕਿਸਤਾਨ 'ਚ ਜਿੱਥੇ ਬੰਦਿਆਂ ਨੇ ਮਿਕਸ ਕੁੱਤੇ ਰੱਖੇ ਹੋਏ। ਤੇ कैसा जा रहा है काम को? बहुत चंगा माशाअल्लाह, जिम्मेदारा बहुत अच्छा जा रहा। शिकार साडा बड़ा चंगा जा रहा। चलो शुक्र है। हाँ जी। ਤੇ ਇਹ ਫੁੱਟਾਂ ਨੂੰ ਹੋ ਗਿਆ ਲਾਈਆਂ ਨੂੰ ਕਿੰਨਾ ਟਾਈਮ? 1.5-2 ਮਹੀਨੇ ਹੋ ਗਏ ਹੋਣੇ ਇਸ ਟਾਈਮ ਜੀ। ਸਾਡੇ ਬਾਊ ਖਾਲਦ ਜਿਹੜੇ ਸਾਡੇ ਭਰਾ ਇਸ ਟਾਈਮ ਕੈਮਰੇ ਦੇ ਦੂਏ ਪਾਸੇ ਆ, ਇਹਨਾਂ ਨੇ ਫੁੱਟਾਂ ਲਾਈਆਂ, ਇਹਨਾਂ ਦੀਆਂ ਹਜੇ ਕੱਚੀਆਂ। ਇਹ ਗੇਤਰੀਆਂ ਪਛੇਤਰੀਆਂ ਹੋ ਗਈਆਂ ਜੀ, ਅਗੇਤਰੀਆਂ ਪਛੇਤਰੀਆਂ ਹੋ ਗਈਆਂ। ਉਹ ਬੜੇ ਸਵਾਦ ਵਾਲੇ ਆਣਗੇ, ਬੜਾ ਚੰਗਾ। ਉਹ ਬੜੇ ਟਾਈਮ ਤੇ ਆਣਗੇ, ਬੜੀਆਂ ਟਾਈਮ ਤੇ ਆਣਗੇ, ਕਿਉਂਕਿ ਪਹਿਲੀਆਂ ਮੁੱਕ ਜਾਣੀਆਂ। ਪਹਿਲੀਆਂ ਮੁੱਕ ਜਾਣੀਆਂ, ਅਸਲ ਰੇਟ ਉਹਨਾਂ ਦਾ ਬਣਨਾ। ਹਾਂ। ਇਹ ਜੇ ਇੱਕ ਵਾਰ ਤੁਸੀਂ ਫੁੱਟਾਂ ਦਿਖਾ ਦਿਓ ਖਾਲਦ ਸਾਹਿਬ ਕੋਲ ਲੱਗੀਆਂ ਹੋਈਆਂ, ਫਿਰ ਕਿਤੇ ਛਾਵੇਂ ਬਹਿ ਕੇ ਗੱਲ ਵੀ ਕਰਦੇ ਆ, ਨਾਲੇ ਫੁੱਟਾਂ ਖਾਣੇ। ਉਹ ਜਿਹੜੇ ਵੱਡੀ ਫੋਟੋ ਥੋੜੀ ਉਹ ਕਿੱਥੇ ਆ? ਸੈਮ ਪੁੱਤ ਇੱਕ ਦੋ ਚੰਗੀਆਂ ਜੀਆਂ ਚੱਕ ਲਾ। ਆ ਭਈ ਆ ਚੱਕ। ਲੂਣ ਲਾ ਕੇ, ਨਿੰਬੂ ਲਾ ਕੇ, ਆਏ ਹਾਏ ਹਾਏ, ਤੇ ਪਾਈ ਹੋਵੇ ਚੀਨੀ। ਲੈ ਉਹ ਜੀ ਸਾਡਾ ਭਾਈਆ ਜਿਹਨੇ ਲਾਈਆਂ ਹੋਈਆਂ ਆ ਨਵੀਂ ਸੁਣ। ਕਹਿੰਦਾ ਲੂਣ ਲਾ ਕੇ ਉੱਤੇ ਨਿੰਬੂ ਨਿਚੋੜ ਕੇ ਖੰਡ ਪਾ ਕੇ। ਉਹ ਤਾਂ ਠੀਕ ਆ, ਖੰਡ ਵੀ ਪਾਣੀ ਤੇ ਖੰਡ ਵੀ ਪਾਣੀ, ਸਭ ਕੁਝ ਪਾ ਲਾਂਗੇ। अस्सलाम वालेकुम भाई, की हाल चाल है? लो जी, एक कुरशैद साहब दे वड्डे भाई। हाँ जी। राणा जमशेद साहब। हाँ जी। की हाल चाल है जी? दुआवां जी, शुक्र है। ये जी फुੱਟਾਂ ਦੇ ਕਾਰੀਗਰ ਬੰਦੇ ਸਾਡੇ ਕੋ ਆ ਗਏ।
ਹੁਣ ਸਾਨੂੰ ਅਸੀਂ ਬਰੀਕੀ ਨਾਲ ਦੱਸਾਂਗੇ। ਹਾਂਜੀ ਇਹ ਜੀ ਫੁੱਟਾਂ ਦੇ ਬਾਰੇ ਸਾਨੂੰ ਦੱਸੋ, ਕਿੰਨਾ ਟਾਈਮ ਹੋ ਗਿਆ, ਕਿੰਨੇ ਮਹੀਨੇ ਦੀ ਫਸਲ? ਕਿਤੇ ਛਾਵੇਂ ਬਹਿ ਕੇ ਨਾ ਕਰ ਲਈ, ਹਾਂਜੀ ਸ਼ਾਮੇ ਚਲੋ ਜੀ। ਦੱਸੋ ਚਲੋ ਇਹ ਗੱਲ ਦੱਸ ਦਿਓ। ਇਹਨਾਂ ਵੀ ਮੈਨੂੰ 2-3 ਕੁ ਹੋ ਗਏ ਜੀ ਲੱਗੀਆਂ ਨੂੰ। ਆ 2-3 ਮਹੀਨੇ ਹੋ ਗਏ। ਹਾਂਜੀ ਤੇ ਬੀਜ ਕਿੱਥੋਂ ਲਿਆ? ਬੀਜ ਇਹ ਸਮੁੰਦਰੀ ਤੋਂ ਲਿਆਂਦੇ ਸੀ ਫੌਜੀ ਸਾਹਿਬ ਨੇ। ਇਹ ਕੋਈ ਖਾਸ ਨਾਂ ਨੂੰ ਇਸ ਬੀਜ ਦਾ ਜਾਂ ਇਹ ਨਹੀਂ ਬਸ ਖਾਸ ਫੁੱਟਾਂ ਦਾ ਬੀਜ ਹੈ? ਫੁੱਟਾਂ ਦਾ ਬੀਜ ਹੈ ਜੀ। ਇਹ ਹੁਣ ਅਸੀਂ ਆਪਣਾ ਤਿਆਰ ਕਰ ਰਹੇ ਹਾਂ। ਆਪਣਾ ਕਿਵੇਂ ਤਿਆਰ ਕਰ ਰਹੇ? ਇਹਦੇ ਜਿਹਾ ਬੀਜ ਕੱਢ ਲੈਣਾ ਆ, ਘੜੇ 'ਚ ਪਾ ਲੈਣਾ ਜੀ ਬਸ। ਤੇ ਫਿਰ ਖੁਸ਼ਕ ਹੋਊਗਾ ਨਾ। ਅੱਛਾ, ਕਿਹੜੀ ਵੇਲ ਦਾ ਤੁਸੀਂ ਬੀਜ ਲੈਣਾ, ਕਿਹੜੀ ਦਾ ਨਹੀਂ ਲੈਣਾ, ਕਿ ਸਾਰੀਆਂ ਦਾ ਹੀ ਲਈ? ਜਿਹੜਾ ਮੋਟਾ ਨਾ ਜੀ ਮੋਟਾ ਉਹਦਾ ਬੀਜ ਲੈਣਾ ਜੀ। ਜਿਹੜੀ ਸੋਹਣੀ ਫੁੱਟ ਆ ਦੇਖ ਨਾ, ਇਹ ਹੁੰਦੇ ਸ਼ੌਕ ਦੀ ਗੱਲ, ਆ ਹੁੰਦੀ ਕਾਰੀਗਰੀ ਦੀ ਗੱਲ। ਜੇ ਅਸੀਂ ਹਰ ਸ਼ੈ ਦਾ ਬੀਜ ਇਦਾਂ ਹੀ ਸਾਂਭਦੇ ਹਾਂਜੀ ਬਾਈ ਜਮਸ਼ੈਦ, ਹਾਂਜੀ ਤੇ ਅੱਜ ਸਾਡੇ ਕੋਲ ਦੇਸੀ ਬੀਜ ਉਦਾਂ ਦੇ ਉਦਾਂ ਸਾਰੇ ਸਾਡੇ ਕੋਲ ਹਾਂਜੀ ਹੁੰਦੇ। ਬਿਲਕੁਲ। ਅਸੀਂ ਹਾਈਬ੍ਰਿਡ ਨੂੰ ਭੱਜੇ, ਅਸੀਂ ਲਾਲਚ ਨੂੰ ਪਏ, ਅਸੀਂ ਸਵਾਦ ਗਵਾ ਬੈਠੇ ਇਸ ਆਪਣਾ ਟਾਈਮ। ਬਣਾਉਂਦੇ ਨਹੀਂ ਨਾ ਜੀ, ਹੈ ਇਹ ਰੌਲਾ ਆ। ਹਾਂਜੀ। ਆਪਣਾ ਬਣਾਉਂਦੇ ਸੀ ਅੱਗੇ ਸਾਡੇ ਸਿਆਣੇ। ਹਾਂਜੀ ਹਾਂ, ਸਾਰਿਆਂ ਤੋਂ ਔਖਾ ਤਾਂ ਫੁੱਟ ਦਾ ਬੀਜ ਲੈਣਾ ਹੋਇਆ ਹੈ। ਹਾਂ ਕਿਉਂਕਿ ਲਾਂਦੇ ਨਹੀਂ ਬੰਦੇ, ਲੋਕ ਲਾਂਦੇ ਨਹੀਂ। ਆਪਣਾ 125 ਮਰਬਾ ਹਾਂ ਪਿੰਡ ਦਾ। ਪਿੰਡ ਦਾ ਹਾਂ ਆ ਦੋ ਕਨਾਲਾ ਭਾਈ ਅਤੇ ਮਿਲ ਲੱਗੀ ਬੜਾ ਵੀ ਲੱਗੇ ਹੋਏ ਤੁਹਾਡਾ। ਇਹ ਗੱਲ ਤਾਂ ਠੀਕ ਕਰੀ। ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ 125 ਮਰਬਿਆਂ 'ਚ ਸਾਡਾ ਪਿੰਡ ਆ ਤੇ ਦੁਹਾੜਾ ਬਣਦੀਆਂ ਫੁੱਟਾਂ। ਹਾਂਜੀ 2 ਕਨਾਲਾਂ ਇਹਨਾਂ ਨੇ ਲਾਈਆਂ, 2 ਤੋਂ ਲਾਈਆਂ। ਮੈਂ ਤਾਂ ਅਸੀਂ ਕਿੱਲਾ ਦੁਆੜਾ ਲਾਇਆ, ਇਹਨਾਂ ਨੇ ਵੀ ਕਿੱਲਾ ਲਾਇਆ। ਅੱਛਾ, ਇੱਥੇ ਵੀ ਕਿੱਲਾ, ਉੱਥੇ ਕਿੱਲਾ, 2 ਕਿੱਲੇ ਲੱਗੀਆਂ ਹੋਈਆਂ ਫੁੱਟਾਂ। ਨੰਬਰਦਾਰਾਂ ਨੇ ਲਾਈਆਂ ਹੋਈਆਂ ਪਿੰਡ 'ਚ। ਹਾਂਜੀ ਬਾਈ ਜਮਸ਼ੇਦ ਦਾ ਕਹਿਣਾ ਵੀ ਚੰਗੀਆਂ ਚੰਗੀਆਂ ਹਾਂਜੀ, ਫੁੱਟਾਂ ਕਹਿੰਦਾ ਚੰਗੀਆਂ ਮੈਂ ਮੋਟੀਆਂ ਜੀ। ਕੱਢ ਕੇ ਉਹਨਾਂ ਦਾ ਬੀਜ ਘੜੇ 'ਚ ਪਾ ਕੇ ਤਾਂ ਉਹ ਆਪਣਾ ਬੀਜ ਗਾਂ ਤੋਂ ਤਿਆਰ ਕਰਨਾ। ਇਦਾਂ ਦੇਸੀ ਹਰ ਸ਼ੈ ਦਾ ਬੀਜ ਹਾਂਜੀ। ਤਿਆਰ ਕਰੋ। ਅਸੀਂ ਤਾਂ ਲਾਲਚ ਦੇ ਵਿੱਚ ਆ ਕੇ ਆਪਣੇ ਘਰਾਂ 'ਚ ਕੈਂਸਰ ਵਾੜ ਲਿਆ। ਆ ਹਾਈਬ੍ਰਿਡ ਬੀਜ ਕੈਂਸਰ ਹੀ ਆ ਯਾਰ, ਇਹਨਾਂ ਨੂੰ ਹਾਂਜੀ, ਸਪਰੇਅ ਬਿਲਕੁਲ। ਖਾਦ ਪਾਉਂਦੇ ਹੋ, ਕੈਂਸਰ ਨਹੀਂ। ਪਾਣੀ ਇੱਕੋ ਹੀ ਲਾਇਆ। ਪਾਣੀ ਇੱਕੋ ਲਾਇਆ ਜੀ ਹਜੇ। ਅੱਛਾ, ਫੁੱਟ ਨੂੰ ਕਹਿੰਦੇ ਪਾਣੀ ਨਹੀਂ ਲੱਗਦਾ, ਇਹ ਗੱਲ ਸੱਚੀ ਹੈ? ਨਹੀਂ ਜੀ ਪਾਣੀ ਲੱਗਦਾ, ਇੱਕ ਅੱਧਾ ਲੱਗਦਾ ਜੀ ਬਸ। ਸਾਰਾ? ਹਾਂਜੀ ਮੀਂਹ ਪੈ ਜੇ ਤਾਂ ਉਹ ਵੀ ਕੋਈ ਜੇ ਬਾਰਿਸ਼ ਚੰਗੀ ਆ ਜਾਏ ਤਾਂ ਫਿਰ ਕੋਈ ਨਹੀਂ ਲਾਣਾ। ਹਾਂਜੀ ਅੱਛਾ, ਮੀਂਹ ਪੈ ਜਾਏ ਉਹ ਵੀ ਕੋਈ ਨਹੀਂ? ਖਾਦ ਖੂਦ ਦੀ ਵੀ ਕੋਈ ਨਹੀਂ ਐਡੀ। ਅੱਛਾ, ਖਾਦ ਦੀ ਕੋਈ ਨਹੀਂ। ਇਹ ਸਫਾਈ ਹੋਣੀ ਚਾਹੀਦੀ ਸੀ ਜਾਂ ਤੁਹਾਡੇ ਕੋਲ ਕਾਬੂ ਨਹੀਂ ਆਈ? ਇਹ ਹੋਣੀ ਚਾਹੀਦੀ ਸੀ, ਬਸ ਹੈ ਨਹੀਂ ਸੀ ਜੀ ਜਦੋਂ ਗੰਦ ਗੁੱਡਿਆ ਸੀ ਨਾ ਜਦੋਂ ਜਿਹੜੀ ਕੋਟ ਖਾਲਤ ਦੀ ਫੁੱਟਾਂ ਨਾ ਜੀ, ਉਹ ਇਸ ਤਰ੍ਹਾਂ ਸਾਫ਼ ਪਈਆਂ ਹਾਂਜੀ। ਸ਼ੀਸ਼ੇ ਤਰ੍ਹਾਂ। ਤੁਹਾਡੀ ਫੁੱਟਾਂ 'ਚ ਥੋੜਾ ਜਿਹਾ ਗੰਦ ਹੈ, ਉੱਥੇ ਬਾਕੀ ਬਹਿ ਕੇ ਗੱਲਾਂ ਕਰ ਲੈਂਦੇ ਆਪਾਂ ਕੋਈ। ਲੱਗਿਆ ਉਹਦਾ ਵੀ ਇਹੀ ਹਾਲ ਹੋ ਜੂਗਾ। ਹਾਂਜੀ ਅੱਛਾ, ਪਾਣੀ ਲੱਗਿਆਂ ਦਾ ਗੰਦ ਹੋਣਾ ਪਾਣੀ ਹੀ ਹੋਣਾ। ਲੱਗਿਆ ਤੋਂ ਕੰਟਰੋਲ ਨਹੀਂ ਹੁੰਦਾ। ਹੂੰ, ਸੈਂਪੋ ਤਾਂ ਫੜ। ਹੋਰ ਫੜੋ ਉਹ ਜੀ ਕੋਰ ਜੀ ਨਾ ਇਹ ਗੰਦ ਕੋਈ ਨਹੀਂ ਸੀ, ਪਾਣੀ ਲੱਗਣ ਵਾਲੇ ਗੰਦ ਉੱਠਿਆ ਆ। ਗੰਦ ਉੱਠਿਆ ਆ, ਉਹ ਤਾਂ ਫਿਰ ਉੱਠਣਾ ਜੀ। ਤੇ ਇਹ ਤੁਸੀਂ ਰੋਜ਼ ਵੇਚ ਰਹੇ ਹੋ ਜੀ ਇਹ? ਹਾਂਜੀ ਮੰਡੀ ਜਾਂਦੇ ਜੀ। ਅੱਛਾ, ਇਹਨਾਂ ਦਾ ਇਸ ਟਾਈਮ ਕੀ ਚੱਲ ਰਿਹਾ ਰੇਟ? ਲੱਗ ਗਿਆ ਜਾ? 200 ਜੀ 250 150 180 70 ਇਸ ਤਰ੍ਹਾਂ ਜੀ। ਨਹੀਂ, ਛਾਪਰ 200 ਹੀ ਦੀ ਹੁੰਦੀਆਂ ਜੀ, ਛਾਪਰ 'ਚ ਕਿੰਨੇ ਸਿਰ ਹੁੰਦੀਆਂ? ਤੇ 4 ਕੁ ਹੁੰਦੀਆਂ ਜੀ ਬਸ। 4 ਫੁੱਟਾਂ ਹੁੰਦੀਆਂ। ਹੱਡੀਆਂ 2 ਹੁੰਦੀਆਂ ਜੀ, ਨਹੀਂ ਤਾਂ 4-5 ਹੁੰਦੀਆਂ ਛਾਪਰੇ। ਉਹ 200 ਰੁਪਏ ਦਾ ਵਿਕਦਾ। ਹਾਂਜੀ ਗਾਂ ਹੱਟੀ ਦੇ ਕੀ ਰੇਟ ਆ? ਹੱਟੀ ਦਾ ਜੀ ਕੋਈ ਨਹੀਂ ਪਤਾ, ਅਸੀਂ ਹੱਟੀ ਤੇ ਕੋਈ ਨਹੀਂ ਕਰਦੇ। ਲਓ ਜੀ, ਅੱਜ ਤੁਹਾਨੂੰ ਫੁੱਟਾਂ ਖਵਾ ਦੇਣੀ ਆ, ਤੁਸੀਂ ਚੇਤੇ ਕਰੋਗੇ ਵੀ ਕੈਸੀ ਸ਼ਾਹ ਦਿਖਾ। ਹੇਠਾਂ ਪੁੱਟ ਲੱਗੀ ਹੋਈ ਆ, ਹੁਣ ਆ ਬੀ ਵਾਸਤੇ ਰੱਖੀ ਆ। ਇਹ ਖਰਾਬ ਹੈ ਜੀ ਇਹ। ਖਰਾਬ? ਹਾਂ ਬੀਜ ਵਾਸਤੇ ਜੀ। ਇਹ ਵੀ ਵਾਸਤੇ ਇਹ ਖਾ, ਅੱਜ ਖਾ ਲਈਏ ਫਿਰ। ਖਾ ਲਓ ਜੀ। ਆ ਖਾ ਲੈ। ਹੈ ਤਾਂ ਕਹਿੰਦਾ ਵੀ ਜਿਹੜੀਆਂ ਸੋਹਣੀਆਂ ਸੋਹਣੀਆਂ ਮੈਂ ਬੀ ਵਾਸਤੇ ਰੱਖੀਆਂ ਹਾਂਜੀ ਜੀ। ਬੀਜ ਫੁੱਟ ਦੇਖ ਯਾਰ, ਬੀਜ ਜਿਵੇਂ ਕੱਢ ਕੇ ਦੁਹਾਣਾ। ਦੇਣਾ ਨਾ, ਬੀਜ ਕੱਢ ਕੇ ਰੱਖ ਲਾਂਗੇ ਬਸ, ਖਾ ਲਓ। ਉਹ ਬੀ ਤਾਂ ਨਹੀਂ ਖਾਣੇ ਸੀ। ਆ ਦੇਖ ਵੀ ਦੁਹਾਣੇ ਵਰਗੀ ਫੁੱਟ ਹੈ ਜੀ। ਬਹੁਤ ਸਾਰੇ ਬੰਦਿਆਂ ਨੂੰ ਤਾਂ ਪਤਾ ਹੀ ਨਹੀਂ ਹੋਣਾ। ਆਏ ਹਾਏ, ਜਿਹੜੀ ਇਹਦੇ ਚ ਖੁਸ਼ਬੂ ਆ ਰਹੀ ਹੈ ਨਾ, ਜਾਨ ਕੱਢ ਰਹੀ ਹੈ। ਯਕੀਨ ਕਰੀਏ, ਇਦਾਂ ਖੁਸ਼ਬੂ ਆ। ਇਹਦਾ ਫੁੱਟ ਦਾ ਨਸ਼ਾ ਹੀ ਬੜਾ ਪੈਬਾ। ਮੈਂ ਵੀਡੀਓ ਪਾਈ, ਬੰਦੇ ਕਹਿੰਦੇ ਪਤਾ ਹੀ ਨਹੀਂ ਹੈ ਵੀ ਇਹ ਕੀ ਸਾਲ। ਸਾਡੇ ਤੋਂ ਤਾਂ ਕਹਿੰਦਾ 40 ਸਾਲ ਹੋ ਗਏ। ਫੁੱਟਾਂ ਦਾ ਨਹੀਂ ਪਤਾ? ਨਾ ਉਹ ਕਹਿੰਦਾ 40 ਸਾਲ ਹੋ ਗਏ। ਅੱਛਾ, ਤੇ ਉਹ ਫਿਰ ਚੋਰੀ 'ਚ ਜਾ ਕੇ ਕੀ ਖਾਂਦੇ ਰਹੇ ਉਹ ਪੁਰਾਣੇ ਬੰਦੇ? ਵੱਡੇ ਪਲੇਟ ਲਿਆ ਪੂਰੀ ਰਾਤ ਨਹੀਂ ਮੁੱਕਿਆ। ਹਾਂ, ਆ ਵੀ ਲੈ ਜਾ ਤੂੰ, ਤੇ ਉੱਥੇ ਜਾ ਕੇ ਤੂੰ ਕਰ ਇੰਤਜ਼ਾਮ। ਹੈ ਉੱਥੇ ਬਹਿ ਕੇ ਫੁੱਟਾਂ ਆਪਾਂ ਚੀਰ ਕੇ ਖਾਣੇ। ਕਈ ਬੰਦੇ ਜੀ ਖਾਲਸਾ ਸਾਹਿਬ ਦੱਸਦੇ ਆ ਵੀ ਜਿਹੜੇ ਨਵੀਂ ਪੌਦ ਆ ਸਾਡੀ, ਵੀ ਉਹ ਜਾਣਦੀ ਨਹੀਂ ਵੀ ਫੁੱਟਾਂ ਕੀ ਹੁੰਦੀਆਂ। ਹਾਂਜੀ, ਫੁੱਟਾਂ ਪਤਾ ਹੀ ਵਰਗਾ ਨਹੀਂ। ਤਾਂ ਫਲ ਇਹਦੀ ਰੀਸ ਹੀ ਨਹੀਂ। ਜਿਹੜਾ ਮੁਸ਼ਕ ਫੁੱਟਦਾ ਨਾ, ਕਿਸੇ ਸ਼ੈ 'ਚ ਨਹੀਂ ਆਉਂਦਾ। ਦੁਹਾਣਾ, ਖਰਬੂਜਾ, ਹਰ ਸ਼ੈ ਦਾ ਮੁਸ਼ਕ ਆਪਣਾ ਆਪਣਾ। ਜਿਹੜਾ ਫੁੱਟ ਦਾ ਮੁਸ਼ਕ ਆ ਨਾ ਬਾਬਾ, ਉਹ ਤਾਂ ਇਦਾਂ ਜਿੱਦਾਂ ਉਹ ਕਸਤੂਰੀ ਦਾ ਮੁਸ਼ਕ ਹੁੰਦਾ। 200 ਰੁਪਏ ਦਾ ਛਾਪਰ ਵਿਕ ਰਿਹਾ। ਹਾਂਜੀ ਕਿੰਨੇ ਛਾਪਰ ਲੈ ਜਾਂਦੇ? ਲੈ ਦਿੰਦੇ 20-25 ਛਾਪਰ ਲੈ ਦਿੰਦੇ ਜੀ ਹਰ ਰੋਜ਼ ਦੇ। ਕਿੰਨੀ ਜਗ੍ਹਾ 'ਚੋਂ? ਆ ਜਗ੍ਹਾ ਆ ਕੋਈ 2 ਕਨਾਲ ਉਹ ਅੱਗੇ ਖੜੀਆਂ ਜੀ ਪਰ। ਦੁਹਾੜੇ 'ਚੋਂ? ਹਾਂਜੀ ਦੁਹਾੜੇ 'ਚੋਂ 20 ਛਾਪਰ ਆ, 200 ਰੁਪਏ ਦਾ ਰੋਜ਼ ਆ। ਹਾਂਜੀ। ਕਿੰਨੇ ਦਿਨ ਹੋ ਗਏ ਚੱਲਦੇ? ਇਹ ਹੋ ਗਏ ਜੀ 8-10 ਦਿਨ। 10 ਦਿਨ ਹੀ ਲਾ ਲਈਏ। ਹਾਂਜੀ ਇਹ ਸਾਰਿਆਂ ਨਾਲੋਂ ਚੰਗੀ ਹੈ। ਹਾਂ, ਇਹ ਤਾਂ ਖਰਚਾ ਵੀ ਤਾਂ ਦੇਖੋ ਨਾ ਦੂਜੀ। ਇਹ ਤੇ ਖਰਚਾ ਕੀ ਹੈ? ਖਰਚਾ ਕੋਈ ਨਹੀਂ ਜੀ ਇਹਦਾ। ਬਸ ਇਦਾਂ ਛੱਟਾ ਮਾਰਿਆ ਹਾਂਜੀ, ਜ਼ਮੀਨ ਤਿਆਰ ਨਰਮ ਕਰਕੇ? ਜ਼ਮੀਨ ਛੱਟਾ ਮਾਰਿਆ ਜੀ। ਹਾਂ ਹਾਂ ਇਹ ਜੰਮੇ ਹੀ ਬਸ, ਇੱਕ ਪਾਣੀ ਲਾਇਆ ਸੀ ਜੀ ਇਹਨੂੰ। ਹਾਂ। ਆਇਆ ਜੀ ਬਾਅਦ ਗੰਦ ਨਿਕਲ ਆਇਆ। ਹੂੰ। ਆ ਵੀ ਹੁਣੇ ਲਾਇਆ ਹੈ। ਹਾਂਜੀ ਆ ਪਾਣੀ ਵੀ ਹੁਣ ਲਾਇਆ। ਹਾਂਜੀ ਇਹਨੂੰ ਲੱਗਿਆ ਨੂੰ ਕਿੰਨਾ ਟਾਈਮ? ਮਹੀਨਾ ਹੋ ਗਿਆ? ਇਹਨੂੰ ਹੋ ਗਏ 2-2.5 ਮਹੀਨੇ ਹੋ ਗਏ। 2.5 ਮਹੀਨੇ ਹੋ ਗਏ। ਕਿੰਨੇ? 3 ਮਹੀਨੇ ਦੀ ਫਸਲ ਆ? ਹਾਂਜੀ 3 ਮਹੀਨੇ ਦੀ ਫਸਲ ਆ, 2 ਮਹੀਨੇ ਕਹਿੰਦਾ ਪਾਣੀ ਨਹੀਂ ਲਾਇਆ।
ਕੋਈ ਖਾਦ ਨਹੀਂ, ਕੁਛ ਨਹੀਂ, ਬੀਜ ਪਾ ਕੇ ਤੁਸੀਂ ਘਰ ਜਾ ਕੇ ਸੌਂ ਜਾਣਾ। ਹਾਂਜੀ ਤੇ ਇਹ ਕੋਰ ਦੇ ਵਿੱਚ ਹੀ ਨਿਕਲਦੀ। ਇਹ ਯਾਰ ਹਾਂਜੀ, ਜਿਵੇਂ ਕੋਰ ਦੇ ਚਿੱਬੜ ਦੀ ਵਿੱਚ। ਵੇਲ, ਹਾਂਜੀ ਚਿੱਬੜ ਦੀ ਵੇਲ ਨਹੀਂ, ਹਾਂਜੀ ਉਹਦੀ ਨਸਲ ਆ। ਜਦੋਂ ਉਹਦੀ ਨਰਮੇ ਨਸਲ। ਬੀਜਦੇ ਸੀ ਨਾ, ਹਾਂਜੀ ਨਰਮਿਆਂ ਨੂੰ ਪਹਿਲਾਂ ਪਾਣੀ ਨਹੀਂ ਲੱਗਦਾ ਸੀ, 2-2 ਮਹੀਨੇ 3-3 ਮਹੀਨੇ ਉਹਨਾਂ ਨੂੰ ਵਾਹੀ ਜਾਂਦੇ ਸੀ, ਪਾਣੀ ਨਹੀਂ ਲਾਉਂਦੇ ਸੀ। ਨਰਮੇ ਦੇ ਵਿੱਚ ਚਿੱਬੜ ਦੀ ਵੇਲ ਨਿਕਲਦੀ ਸੀ। ਬਗੈਰ ਪਾਣੀ ਤੋਂ ਚਿੱਬੜ ਦੀ ਵੇਲ ਹੁੰਦੀ ਹੈ। ਜਦੋਂ ਪਾਣੀ ਲੱਗਦਾ ਵੇਲ ਉਦੋਂ ਖਰਾਬ ਹੁੰਦੀ ਹੈ। ਚਿੱਬੜ ਦੀ ਵੇਲ ਸੁੱਕੇ ਤੇ ਹੁੰਦੀ ਤੇ ਐਡਾ ਐਡਾ ਚਿੱਬੜ ਲੱਗਦਾ। ਉਹ ਗੱਲ ਠੀਕ ਆ ਖਾਲਦ ਦੀ ਵੀ ਇਹ ਚਿੱਬੜ ਦੀ ਉਹ ਨਸਲ ਆ। ਹਾਂਜੀ ਚਿਬੜੀ ਆ ਜੀ। ਹਾਂ, ਰੱਬੋਂ ਗੱਲ ਹੋ ਰਹੀ ਹੈ ਚਿੱਬੜ ਦੀ। ਮੈਂ ਤੁਹਾਨੂੰ ਗੱਲ ਸੁਣਾਉਣਾ। ਸਾਡੇ ਨੰਬਰਦਾਰ ਸਾਹਿਬ ਜਿਹੜੇ ਇਬਰਾਹਿਮ ਨੰਬਰਦਾਰ ਸਾਹਿਬ, ਖਾਲਦ ਸਾਹਿਬ ਦੇ ਬਜ਼ੁਰਗ ਆ, ਜਮਸ਼ੇਦ ਸਾਹਿਬ ਦੇ ਬਜ਼ੁਰਗ ਆ, ਜਿਨ੍ਹਾਂ ਦੀਆਂ ਗੱਲਾਂ ਮੈਂ ਜਾ ਕੇ ਵੱਡੇ ਟੀਵੀ ਤੇ ਵੀ ਸੁਣਾਉਣਾ ਹੁੰਦਾ। ਐਸੇ ਉਹ ਖੁਸ਼ ਮਜਾਜ ਵਾਲੇ ਬੰਦੇ ਸੀ, ਉਹ ਸ਼ੁਗਰ ਮੇਲੇ ਵਾਲੇ ਬੰਦੇ। ਉਹ ਦੱਸਦੇ ਵੀ ਉਹ ਚਿੱਬੜ ਤੋਂ ਮੈਨੂੰ ਗੱਲ ਚੇਤੇ ਆਈ ਵੀ ਉਹ ਬੰਨੇ ਤੇ ਬੈਠੇ ਤੇ ਲੱਗ ਗਏ ਨਾ ਸਾਈਕਲ ਦੇ ਉੱਤੇ, ਬੰਦਾ ਸਾਈਕਲ ਚਲਾਈ ਜਾਵੇ, ਜਨਾਨੀ ਪਿੱਛੇ ਬੈਠੀ। ਉਹ ਜਾਂਦੇ ਜਾਂਦੇ ਯਕਦਮ ਜਨਾਨੀ ਨੇ ਛਾਲ ਮਾਰੀ। ਉਹ ਬੰਦਾ ਨੇ ਗਾਹਾਂ ਜਾ ਕੇ ਰੁਕਿਆ। ਉਹਨੇ ਕਿਹਾ ਵੀ ਕੀ ਗੱਲ ਹੋਈ? ਕਹਿੰਦੀ ਆਖਰ ਮੈਨੂੰ ਚਿੱਬੜ ਦੇਖ ਗਿਆ ਸੀ। ਚਿੱਬੜਾਂ ਦੀ ਜਨਾਨੀਆਂ ਸ਼ੌਕੀਨ ਹੁੰਦੀਆਂ। ਉਹਨੂੰ ਦੂਰੋਂ ਚਿੱਬੜ ਦਿਖਿਆ, ਉਹਨੇ ਆਪਣੇ ਬੰਦੇ ਦੇ ਮਗਰੋਂ ਛਾਲ ਮਾਰੀ, ਜਾ ਕੇ ਚਿੱਬੜ ਤੋੜ ਲਿਆ। ਤੇ ਉਹ ਨੰਬਰਦਾਰ ਸੁਣ ਕੇ ਕਹਿੰਦਾ ਸ਼ੁਕਰ ਕਰ ਉਹ ਬੰਦੇ ਨੂੰ, ਕਹਿੰਦਾ ਵੀ ਇਹਨੂੰ ਚਿੱਬੜ ਦਿਖਿਆ ਸੀ, ਜੇ ਇਹਨੂੰ ਫੁੱਟ ਦੇਖਦੀ ਤਾਂ ਖਬਰ ਤੈਨੂੰ ਦੁਬਾਰਾ ਲੱਭਦੀ। ਹਾਂਜੀ ਬਾਬਾ ਚਿੱਬੜਾਂ ਦੇ ਬੰਦੇ ਬੜੇ ਸ਼ੌਕੀਨ ਸੀ। ਅਸੀਂ ਆਪ ਬਿਲਕੁਲ। ਲੱਭ ਕੇ ਸਿਖਰ ਦੁਪਹਿਰ ਦੇ ਵਿੱਚ ਅਸੀਂ ਤੁਰਨਾ ਤੇ ਜਾ ਕੇ ਨਰਮਿਆਂ ਦੇ ਵਿੱਚੋਂ ਚਿੱਬੜ ਲੱਭਣੇ। ਚਿੱਬੜ ਤਾਂ ਹੁਣ ਵੀ ਕਿਤੇ ਲੱਭ ਹੀ ਜਾਣਾ ਆਪਾਂ। ਧੁੱਪ ਵਾਲੇ ਕੱਚੇ ਖਾ ਜਾਂਦੇ ਸੀ, ਨਾ ਧੁੱਪ ਦੇਖਦੇ ਹਾਂ, ਸੀ ਨਾ ਛਾਂ। ਚਿੱਬੜ ਦਾ ਕੱਚਾ ਵੀ ਖਾਇਆ ਜਾਂਦਾ ਸੀ। ਹਾਂਜੀ ਆ ਵਾਛਾਂ ਪਕਾ ਦਿੰਦਾ ਸੀ ਚਿੱਬੜ, ਅਸੀਂ ਇੰਨੇ ਕੌੜਾ ਖਾਂਦੇ। ਹੁੰਦਾ ਸੀ ਨਾ। ਹਾਂ, ਇੰਨਾ ਸੀ ਤੱਤਾ ਚਿੱਬੜ। ਉਹ ਚਿੱਬੜ ਬਹੁਤ ਤੱਤਾ ਹੁੰਦਾ। ਉਹਨਾਂ ਦਾ ਨੁਸਖਾ ਬਣਾ ਕੇ ਡੰਗਰਾਂ ਨੂੰ ਵੀ ਦਿੰਦੇ ਸੀ। ਇਹ ਵਿੱਚੋਂ ਲਾਲ ਆ ਪੁੱਟਾਂ, ਉਹ ਫੁੱਟ ਤੋੜ ਲਈਏ ਕਰੈਨ ਦੀ। ਖਰਾਬ ਆ ਜੀ। ਅੱਛਾ ਹਾਂਜੀ ਚਲੋ ਖਰਾਬ ਆ, ਠੀਕ ਆ। ਗਲੀ ਹੋਈ। ਇਦਾਂ ਪੱਤਿਆਂ ਦੇ ਵਿੱਚ ਨਾ ਹਾਂਜੀ ਕੱਲ ਦੀ ਯਾਰ ਇੱਕ ਸ਼ਾਇਦ ਦਿਖਾਣੀ ਹੈ ਉਹਨਾਂ ਨੂੰ ਆਈ। ਕਈ ਬੰਦਿਆਂ ਨੂੰ ਇਸ ਗੱਲ ਦੀ ਸਮਝ ਆਊਗੀ। ਇਦਾਂ ਕੈਮਰਾ ਇੱਕ ਵਾਰੀ ਤੂੰ ਤੋੜ ਕੇ ਲਿਜਾਣਾ, ਇਦਾਂ ਵੀ ਤੂੰ ਇਦਾਂ ਤੋੜ ਕੇ ਲਿਜਾਣਾ, ਇਦਾਂ ਵੇਲ ਦੇ ਵਿੱਚੋਂ ਜਿਹੜਾ ਇੱਧਰ ਨੂੰ ਲਿਆ, ਇੱਧਰ ਨੂੰ ਲਿਆ। ਆ ਇਦਾਂ ਪਈ ਫੁੱਟ ਹੁੰਦੀ ਹੈ, ਇਦਾਂ ਫੁੱਟ ਪਈ ਹੁੰਦੀ ਹੈ, ਇਦਾਂ ਫੁੱਟ ਪਈ ਹੁੰਦੀ। ਇਹ ਕੱਚੀ ਆ। ਹਾਂਜੀ ਇੱਕ ਕੱਚੀ ਵੀ ਲਿਜਾਈਏ ਯਾਰ। ਕੱਚੀ ਲੈ ਜਾਓ ਜੀ, ਫਿਰ ਕੱਚੀ ਦਾ ਫਾਇਦਾ ਵੀ- ਕੋਈ ਨਹੀਂ ਹੋਣਾ। ਅੱਛਾ, ਕੱਚੀ ਦਾ ਵੀ ਸਵਾਦ ਵੱਖਰਾ। ਹਾਂਜੀ। ਆ ਦੇਖੋ ਜੀ, ਇੱਕ ਆਹ ਪਈ ਹੈ, ਆ ਦੇਖ ਇਹ ਏਦਾਂ ਜੀ ਐਵੇਂ ਹੀ ਆ ਜੀ, ਇਹ ਪਈਆਂ ਹੁੰਦੀਆਂ। ਬਹੁਤ ਹੀ ਯਾਰ। ਸਫੇਦ ਮੱਖੀ ਦੀ ਸਪਰੇਅ ਨਹੀਂ ਕਰੀ ਉਹਨੂੰ ਦੱਸਿਆ। ਹਾਂ, ਚਿੱਟੀ ਹਾਂਜੀ। ਮੱਖੀ ਹੈ ਵਿੱਚ, ਉਹਦੀ ਸਪਰੇਅ ਨਹੀਂ ਮੱਖੀ ਕਰੀ, ਦੀ ਚੰਗਾ spray ਨਹੀਂ ਕਰੀ ਸਪਰੇਅ ਦਾ, ਨਹੀਂ ਬਿਮਾਰੀ ਇੱਧਰ ਨੂੰ ਇਦਾਂ। ਹਾਂ, ਵੇਲ ਉਂਝ ਦੇਖਣ ਨੂੰ ਇਦਾਂ ਹੀ ਜਿਵੇਂ ਚਿੱਬੜ ਦੀ ਵੇਲ ਆ। ਸੁਭਾਨ ਅੱਲਾ। ਐਸੇ ਜਿਵੇਂ ਮੋਤੀ ਨਹੀਂ ਖਿਲ ਰਹੇ ਹੋਏ, ਹਾਂਜੀ ਆਏ ਹਾਏ, ਜਿਵੇਂ ਲਾਈਟਾਂ ਨਹੀਂ ਲੱਗੀਆਂ ਹੁੰਦੀਆਂ ਵਿਆਹ ਵਾਲੇ ਘਰ 'ਚ, ਇਦਾਂ ਫੁੱਟਾਂ ਪਈਆਂ। ਫੁੱਟਾਂ ਦੇ ਫੁੱਲ ਦੇਖ ਪੀਲੇ, ਬੜੀ ਰੌਣਕ ਆ। ਤੇ ਮੈਂ ਜੀ ਆਪਣੇ ਭਰਾ ਜਮਸ਼ੇਦ ਨੂੰ ਇਸ ਗੱਲ ਦੀ ਸ਼ਾਬਾਸ਼ੀ ਦਿੰਦਾ। ਹਾਂਜੀ ਸ਼ਾਮੀ ਹੋ ਜੀ ਆਪਾਂ ਸ਼ਾਬਾਸ਼ੀ ਦੇਣੀ ਦੇਖੋ ਜੀ ਉੱਥੇ ਬਈ। ਉਹ ਕਹਿੰਦੇ ਆ ਵੀ ਗਾਂ ਤੋਂ ਹੱਟੀ ਤੋਂ ਬੀਜ ਨਹੀਂ ਲੈਣਾ। ਇੱਕ ਤਾਂ ਅੱਗੇ ਖਾਲਦ ਨੇ ਦੱਸਿਆ ਵੀ ਖਾਲਦ ਨੇ ਵੀ ਫੁੱਟਾਂ ਲਾਈਆਂ, ਕਹਿੰਦਾ ਬੀਜ ਲੱਭਦਾ ਹੀ ਨਹੀਂ। ਹਾਂਜੀ ਲੋਕ ਲਾਂਦੇ ਨਹੀਂ ਬੀਜ ਗਾਂ ਲੱਭਦਾ ਨਹੀਂ। ਬਹੁਤ ਔਖਾ ਜਾ ਕੇ ਵੱਡੇ ਸ਼ਹਿਰ ਤੋਂ ਲੱਭਿਆ। ਉਹ ਕਹਿੰਦੇ ਮੈਂ ਚੁਣ ਕੇ ਨਾ ਵੱਡੀ ਫੁੱਟਾਂ, ਉਹ ਵੇਲਾਂ ਨੂੰ ਨਿਸ਼ਾਨੀਆਂ ਲਾਤੀਆਂ, ਵੱਡੀਆਂ ਫੁੱਟਾਂ ਉਦਾਂ ਹੀ ਪਈਆਂ। ਉਹ ਫੁੱਟਾਂ ਦੇ ਵਿੱਚੋਂ ਬੀਜ ਕੱਢ ਕੇ ਘੜੇ 'ਚ ਪਾਉਂਗਾ। ਘੜੇ 'ਚ ਸਵਾਹ ਪਾਣੀ, ਹਾਂਜੀ ਫਿਰ ਸਵਾਹ ਪਾਣੀ, ਸਵਾਹ ਪਾ ਕੇ, ਖੁਸ਼ਕ ਹੋਣੀ ਆ, ਸਵਾਹ ਮਲ ਕੇ ਸਵਾਹ ਚੰਗੀ ਤਰ੍ਹਾਂ, ਹਾਂ ਹਾਂ ਫਿਰ ਕੱਲਾ ਕੱਲਾ ਦਾਣਾ ਕਰਕੇ, ਹਾਂਜੀ, ਫਿਰ ਟਾਈਮ ਆਊਗਾ ਬੀਜ ਲਾਂਗੇ। ਕਿਉਂ ਪਾਉਂਗਾ? ਘੜੇ 'ਚ ਕਿਉਂ ਪਾਣੀ ਆ? ਹਾਂ ਕਦੀ ਖਰਾਬ ਨਹੀਂ ਹੁੰਦਾ ਜੀ ਇਹ। ਘੜੇ 'ਚ ਖਰਾਬ ਨਹੀਂ ਹੁੰਦਾ ਵੀ। ਜਿਹੜਾ ਬੀ ਹੈ ਨਾ ਹਾਂਜੀ। ਛਾਪਰ ਚ ਕਿਸੇ ਦਾ ਵੀ ਪਾ ਕੇ ਰੱਖ ਦੋ, ਨਹੀਂ, ਛਾਪਰ 'ਚ ਤੱਪ ਜੂ ਜੰਮਿਆ। ਜੰਮਦਾ ਨਹੀਂ। ਹਾਂਜੀ ਹਾਂ, ਛਾਪਰ 'ਚ ਜਿਹੜਾ ਬੀ ਘਰੇ ਸਾਫ ਸੁਥਰਾ ਛਾਪਰ 'ਚ ਰਹਿੰਦਾ ਤਪ ਜਾਂਦਾ, ਹਵਾ ਬੰਦ ਹੋ ਜਾਂਦੀ। ਹਾਂਜੀ। ਘੜੇ 'ਚ ਤਪਦਾ ਨਹੀਂ ਵੀ। ਅਸੀਂ ਅਮਰੂਦਾਂ ਦਾ ਮੈਂ ਆਪਣੇ ਘਰ ਬਣਾਉਂਦਾ ਰਿਹਾ। ਸੋਹਣੇ ਸੋਹਣੇ ਅਮਰੂਦ ਲੱਭ ਕੇ ਨਾ, ਗੋਲਾ ਅਮਰੂਦ, ਤੇ ਉਹ ਪਾ ਕੇ ਘੜੇ 'ਚ ਫਿਰ ਸਵਾਹ ਪਾ ਕੇ ਅਸੀਂ ਉਹ ਬੀਜਦੇ ਰਹੇ ਹਾਂ। ਇਦਾਂ ਖੱਤੀ ਬੀਜ ਲੈਣੀ, ਫਿਰ ਉਹ ਕੱਲਾ ਕੱਲਾ ਬੂਟਾ ਪੱਟ ਲੈਣਾ। ਤੇ ਇਦਾਂ ਕਰੋ ਯਾਰ, ਆਪਣੀ ਆਪਣੀ ਛਾਵਾਂ ਜਿਹੜੀਆਂ, ਜਿਹਦੇ ਕੋਲ ਜਿਹੜੀ ਦੇਸੀ ਸ਼ੈ ਹੈ ਨਾ, ਉਹਦਾ ਬੀਜ ਸਾਂਭੋ, ਇੱਕ ਦੂਏ ਨੂੰ ਦਵੋ। ਇਹ ਸਾਂਝ ਦਾ ਕੰਮ ਆ। ਮੇਰੇ ਕੋਲ ਕਣਕ ਸੀ ਜੀ ਦੇਸੀ। ਤੁਸੀਂ ਮੇਰੇ ਕੋਲ ਆਈ ਸੀ ਸੇਰ ਕਾਈ ਹੋਣੀ, ਨਹੀਂ ਸੇਰ ਨਹੀਂ ਆਈ ਹੋਣੀ, 5 ਸਿਰ ਹੋਣੀ, 5 ਸਿਰ ਆਈ ਸੀ। ਪਹਿਲੇ ਮੈਂ ਕਨਾਲ ਬੀਜੀ, ਫਿਰ ਮੈਂ ਦੁਆੜਾ ਬੀਜਿਆ। ਮੈਂ ਕੋਲ 50 ਘਰਾਂ ਨੂੰ ਲਵਾਤੀ 5-5 ਸਿਰ ਦੇ ਕੇ। ਇਦਾਂ ਹੀ ਪੈਸੇ ਨਹੀਂ ਲਏ, ਸਿਰਫ ਸਾਂਝੀ ਵੀ ਚਲੋ ਗਾਂ ਵਧੂਗੀ। ਇਹ ਛਾਵਾਂ ਵੱਧਦੀਆਂ, ਇਹ ਵੰਡਣ ਨਾਲ ਵੱਧਦੀਆਂ, ਇਹ ਕੋਈ ਘਟਦੀਆਂ ਭਲਾ। ਸਿਆਣੇ ਕਹਿੰਦੇ ਜਿਹੜੇ ਘੜੇ ਦਾ ਢੱਕਣ ਖੁੱਲਾ ਹੋਵੇ ਨਾ, ਉਹਦੇ 'ਚ ਉਹ 'ਚ ਕੁਛ ਮੁੱਕਦੀ ਆ, ਉਹਦੇ 'ਚ ਹੋਰ ਪਈ ਜਾਂਦਾ। ਤੇ ਜਦੋਂ ਢੱਕਣ ਬੰਦ ਕਰ ਦਈਏ ਨਾ, ਬਸ ਫਿਰ ਉੱਥੇ ਰੁਕ ਜਾਂਦਾ ਕੰਮ। ਇਦਾਂ ਢੱਕਣ ਖੋਲੋ ਤੇ ਵੰਡੋ। ਕਿਸੇ ਕੋ ਕੋਈ ਦੇਸੀ ਹੈ, ਮੱਕੀ ਆ, ਦੇਸੀ ਜਵਾਰ ਆ, ਇਦਾਂ ਵੀ
ਵੰਡ ਕੇ ਲਾਓ, ਜਿਹੜੇ ਨਾ ਅਸੀਂ ਹਾਈਬ੍ਰਿਡ ਵਲੈਤੀਆਂ ਨੂੰ ਪਏ ਆ। ਮੈਂ ਇਹਨਾਂ ਦੁੱਖ ਹੁੰਦਾ, ਬੜੇ ਬੜੇ ਜਵਾਨ ਸਾਡੇ ਪੁੱਤਰ ਆ ਜਿਹੜੇ ਕੈਂਸਰ ਦੇ ਨਾਲ ਪਏ ਆ। ਸਿਰਫ ਕੀ ਆ, ਉਹ ਕੈਂਸਰ ਅਸੀਂ ਆਪਣੇ ਘਰੇ ਆਪ ਵਾੜਿਆ, ਅਸੀਂ ਆਪ ਵਾੜਿਆ। ਚਾਹੇ ਗੁੱਸਾ ਲੱਗੇ ਮੇਰੀ ਗੱਲ ਦਾ, ਅਸੀਂ ਹਜੇ ਵੀ ਨਹੀਂ ਹਟੇ। ਮੈਂ ਆਪਣੀ ਗੱਲ ਕਰਦਾ, ਅਸੀਂ ਹਜੇ ਵੀ ਨਹੀਂ ਹਟੇ। ਇੰਨਾ ਕੁਝ ਹੋਣ ਦੇ ਬਾਅਦ ਅਸੀਂ ਸਪਰੇ, ਖਾਦ, ਬੀਆਂ ਨੂੰ ਦਵਾਈ ਲਾ ਕੇ ਅਸੀਂ ਚਿੜੀਆਂ ਤੋਂ ਉੱਤੇ ਵੀ ਮਾਰੀ ਜਾਂਦੇ ਹਾਂ, ਅਸੀਂ ਉੱਤੇ ਵੀ ਸਪਰੇਅ ਕਰੀ ਜਾਂਦੇ, ਅਸੀਂ ਗੋਬਾਂ 'ਚ ਵੀ ਪਾਉਂਦੇ ਹਾਂ, ਫਿਰ ਉਹੀ ਗੋਬਾਂ ਵੱਢ ਆਪ ਕੇ ਖਾਣੀਆਂ ਜੀ, ਡੰਗਰਾਂ ਨੂੰ ਪਾ ਰਹੇ ਹਾਂ। ਆਪ ਖਾਣੀ ਡੰਗਰਾਂ ਨੂੰ ਪਾਣੇ। ਮੱਕੀ ਦੀ ਗੋਭ 'ਚ ਅਸੀਂ ਦਵਾਈ ਪਾਉਂਦੇ ਹਾਂ ਦਾਣੇਦਾਰ, ਹਾਂਜੀ। ਮੁੜ ਕੇ ਉਹ ਛੇਲ ਡੰਗਰਾਂ ਨੂੰ ਖਵਾ ਦਿੰਦੇ ਹਾਂ। ਉਹ ਡੰਗਰਾਂ ਦਾ ਦੁੱਧ ਅਸੀਂ ਪੀਂਦੇ, ਅਸੀਂ ਬੱਚਿਆਂ। ਸਾਡੇ ਰੰਗਾ ਕੋਈ ਪਾਗਲ ਹੈ, ਸਾਡੇ ਰੰਗਾ ਕੋਈ ਬੇਵਕੂਫ ਹੈ? ਉਦੋਂ ਸੰਭਾਲਾਂਗੇ ਜਦੋਂ ਟਾਈਮ ਲੰਘ ਗਿਆ। ਪਰ ਯਾਰ ਸਰਕਾਰ ਸਾਡੀ ਕੋਈ ਸਾਡਾ ਸਾਥ ਦੇਵੇ। ਜੇ ਅਸੀਂ ਬਗੈਰ ਸਪਰੇਅ ਤੋਂ ਸ਼ੈ ਲਾਉਂਦੇ ਹਾਂ ਤੇ ਉਹ ਹੁੰਦੀ ਥੋੜੀ। ਹਜੇ ਇਸ ਗੱਲ 'ਚ ਬੜੀ ਦੂਰੀ ਆ, ਇਹਦੇ ਮਸਲੇ ਦਾ ਹੱਲ ਕੱਢਣ ਵਾਸਤੇ ਟਾਈਮ ਲੱਗਣਾ। ਪਰ ਮੈਂ ਕਹੂੰਗਾ, ਜੇ ਕੋਈ ਸਾਇੰਸਦਾਨ ਮੇਰੀ ਗੱਲ ਸੁਣਦਾ ਤੇ ਇਸ ਗੱਲ ਤੇ ਗੌਰ ਕਰੋ, ਸਪਰੇਆਂ ਤੋਂ ਸਾਡੀ ਜਾਨ ਛਡਾਓ। ਸਾਡੇ ਬੱਚੇ ਜਿਹੜੇ ਆ ਉਹ ਵਿਚਾਰੇ ਇਸ ਮਰਜ਼ਾਂ ਦੇ ਵਿੱਚ ਜਾ ਰਹੇ ਆ। ਹੁਣ ਜਾ ਕੇ ਫੁੱਟਾਂ ਜਿਹੜੀਆਂ ਨਾ ਧੋ ਕੇ ਠੰਡੀਆਂ ਕਰਕੇ ਉਹ ਖਾਂਦੇ ਆ। ਜਾਓ ਫੁੱਟਾਂ ਖਾਓ, ਜਾਓ। ਹਾਂਜੀ, ਆ ਗੁਲਟਰੀਆ ਕੁੱਤਾ। ਹਾਂਜੀ, ਆ ਲੈ ਲਓ ਜੀ। ਹਾਂਜੀ, ਗੁਲਟਰੀਆ ਜੀ, ਇਹਨੂੰ ਸਾਦੇ ਕਾਠਾ। ਹਾਂ, ਕਾਠਾ ਗੁੱਲਰ ਕੁੱਤਾ ਪੂਰਾ ਬਹੁਤ ਕੌੜਾ ਹੁੰਦਾ। ਤਾਂ ਹੀ ਬੰਨਾ ਹੋਇਆ ਜੀ। ਹਾਂ, ਲਾਲ ਅੱਖਾਂ, ਲਾਲ ਸੂਈਆਂ, ਹਾਂ, ਲਾਲ ਪਿੰਡਾ। ਇਹ ਹੁੰਦਾ ਵੀ ਕਮਲਾ ਸਿਆਣਾ ਜਿਹਾ, ਕਹਿੰਦੇ ਜੇ ਦਿਲ ਕਰੇ ਤਾਂ ਮਾਲਕ ਨੂੰ ਪੈ ਜੇ ਕਿ ਨਹੀਂ। ਹਾਂਜੀ, ਡੰਗਰ ਡੁੰਗ ਨੂੰ ਵੀ ਪੈ ਜਾਂਦਾ। ਹਾਂ, ਇਹ ਕਿਹੜਾ ਕੋਈ ਪੜਿਆ ਲਿਖਿਆ। ਅੱਗੇ ਚੱਲੋ ਜੀ। ਹਾਂ, ਚਲੋ। ਆ ਦੇਖੋ ਜੀ, ਉੱਤੇ ਕੰਧ ਆ ਮਿੱਟੀ ਦੀ ਕੰਧ ਹੇਠ ਨਾ ਐਂ ਖੋਦਰ ਕੇ ਤੇ ਕੁੱਤੀ ਨੇ ਥਾਂ ਬਣਾ ਕੇ ਕੁੱਤੀ ਸੂਈ ਆ। ਹਾਂਜੀ। ਸੈਮ ਕਿੰਨੇ ਬੱਚੇ ਦੇ ਰੱਖਣੇ ਸੀ? ਹਾਂ, ਤੇ ਕੋਈ ਨਹੀਂ, ਬੱਚੇ ਤੇ ਹੈ ਨਹੀਂ, 3 4 ਕੇ ਬੱਚੇ हैं। 4 ਬੱਚੇ। ਕਿਉਂ ਪਹਿਲੀ ਦਫਾ ਸੂਈ ਆ ਨਾ, ਇਸ ਵਜ੍ਹਾ ਤੋਂ ਇਹ ਕਾਠੇ ਦੇ ਆ ਗੁਲਟਰੀ। ਹਾਂਜੀ ਗੁਲਟਰੀ। ਅੱਛਾ, ਇਹਨਾਂ ਦੀ ਮਾਂ ਕਿੱਥੇ? ਇਹਨਾਂ ਦੀ ਮਾਂ ਕਿਤੇ ਨਾ ਵਾਸਤੇ ਕੋਈ ਚੀਜ਼ ਲੈਣ ਗਈ ਹੋਣੀ। ਅੱਛਾ, ਉਹ ਗਈ ਹੈ ਜੀ, ਬਾਜ਼ਾਰ ਗਈ ਹੈ ਮਾਂ ਕੁਝ ਲੈਣ ਵਾਸਤੇ। ਦੇਖੀ ਯਾਰ, ਉਹਦਾ ਸੱਦੀ ਨਾ ਜਾ। ਉਹ ਬੈਠੀ ਹੋਵੇ ਆਰਾਮ ਨਾਲ ਬੈਠੀ। ਅੱਛਾ, ਆ ਪਤਾ ਲੱਗ ਗਿਆ ਜੀ, ਹੁਣ ਪਤਾ ਲੱਗ ਗਿਆ। ਪਿਓ ਪੌਦੀ ਦੀ ਜਿਹੜੀ ਸਲਾਹ ਸੀ ਨਾ ਵੀ ਇਹ ਕੁੱਤਾ ਨਾ ਲੈ ਜਾਣ ਸਾਡੇ ਕੋਲੋਂ, ਕਰ ਲੈਂਦੇ ਆ ਇਲਾਜ ਨਾਲ। ਥੋੜਾ ਲੈ ਜਾ ਤੂੰ। ਹਾਂ ਹਾਂ ਇਹ ਕਹਿੰਦਾ ਟੋਟਲ 4 ਆ। ਹਾਂ। ਪਰੋਣਾ ਨੂੰ ਤਾਰਫ ਕਰਾ ਦਾਂ। ਅੱਛਾ, ਪੁਰਾਣੇ ਵੀ ਆ ਇਹ। ਅੱਛਾ, ਇਹ ਜੀ ਅਸੀਂ ਆਪਣੇ ਭਰਾ ਰਾਣੇ ਕੁਰਸ਼ੈਦ ਦੇ ਡੇਰੇ ਦੇ ਵਿੱਚ ਆ ਗਏ ਜੀ। ਇੱਥੇ ਤਾਂ ਚੱਲ ਰਹੀਆਂ ਸੋਡੇ ਦੀਆਂ, ਮੈਂ ਕਹਿੰਦਾ ਮੁਸ਼ਕਾਰੀ। ਹੋਰ ਜੀ, ਬਿਸਮਿਲ੍ਲਾ ਜੀ, ਚੌਧਰੀ ਸਾਹਿਬ। ਆ ਜੀ, ਆ ਜੀ ਸਾਡਾ ਭਾਈ ਕੁਰਸ਼ੈਦ ਬੈਠਾ ਤੇ ਆ ਪ੍ਰਾਹੁਣੇ ਦਾ ਤਾਰਫ ਕਰਾਇਓ ਜੀ। ਇਫਤਖਾਰ ਬਾਜਵਾ ਸਾਹਿਬ, ਕਿੱਥੋਂ? ਆਪ ਕਾਦਰਾਬਾਦ। ਕਾਦਰਾਬਾਦ ਜੀ, ਇੱਥੇ ਸਾਡੇ ਲਾਗੇ ਉਕਾੜੇ ਦੇ, ਉੱਥੋਂ ਤਸ਼ਰੀਫ ਲੈ ਕੇ ਆਏ ਜੀ। ਇਫਤਖਾਰ ਬਾਜਵਾ ਸਾਹਿਬ ਬੈਠੇ, ਉਧਰ ਨੂੰ ਦੇਖਿਓ ਜੀ। ਤਰੜ ਸਾਹਿਬ ਬੈਠੇ ਜੀ। ਹਨੀਫ ਤਾਰੜ ਸਾਹਿਬ ਬੈਠੇ ਆ। ਇਹ ਮਾਰ ਸ਼ਾਹਦ ਇਕਬਾਲ। ਠੀਕ ਆ, ਤੁਸੀਂ ਇੱਥੇ ਆ ਜਾਓ, ਸਾਹਿਬ। ਮੈਂ ਇੱਧਰੋਂ। ਠੀਕ ਆ, ਲੈ ਇੱਥੇ ਹੁਣ ਨਾ ਫੁੱਟਾਂ ਧੋ ਲੀਆਂ ਕਿ ਨਹੀਂ ਸੈਮ? ਹਾਂ, ਧੋ ਕੇ ਲਿਆ ਫਿਰ ਤੁਸੀਂ ਇੱਥੇ ਆ ਲਿਆਓ, ਜਾਓ। ਇੱਥੇ ਚੱਕ ਲਿਓ। ਤੇ ਛੁਰੀ ਛਾਰੀ ਹੈਗੀ ਆ? ਸਭ ਕੁਝ, ਲੂਣ ਲੋਨ ਵੀ, ਤੇ ਇੱਕ ਇਹਨੇ ਪਤਾ ਨਹੀਂ ਕੀ ਦੱਸਿਆ ਸੀ। ਹਾਂ, ਖੰਡ। ਉਹ ਵੀ ਵਾਧੂ, ਖੰਡ ਵੀ ਹੈ ਸਭ ਕੁਝ ਪਿਆ। ਯਾਰ। ਅਸੀਂ ਫੁੱਟਾਂ ਦਾ ਯਾਰ ਮੈਂ ਬੜੀ ਦੇਰ ਦਾ ਜਦੋਂ ਦਾ ਜੰਮਿਆ ਮੈਂ ਖਾ ਰਿਹਾ। ਖੰਡ ਵਾਲੀ ਗੱਲ ਯਾਦ ਹੈ। ਕਈ ਬੰਦੇ ਹੁਣ ਪੇਸਟ ਬਣਾਉਣਾ ਅਗਲੇ ਦਿਨ ਇੱਕ ਬੰਦਾ ਨਾ ਉਹਨੇ ਚੌਲ ਨੇ ਲੂਣੇ ਚੌਲਾਂ 'ਚ ਮੁੱਠ ਖੰਡ ਦੀ ਪਾ ਕੇ ਖਾ ਗਿਆ। ਖਾਂਦੇ ਬੰਦੇ। ਹੈ ਖਾਂਦੇ ਮਿੱਠੇ ਚਾਵਲਾਂ ਦੇ ਸਾਲੇ ਨਹੀਂ ਲੋਕ ਪਾ ਲੈਂਦੇ। ਮਿੱਠੇ ਚੌਲਾਂ ਸਾਲਣ। ਮਿੱਠੇ ਚੌਲਾਂ 'ਚ ਚਲੋ ਸ਼ੋਰਾ ਜਿਹਾ ਕੱਟੇ ਦਾ ਉਹ ਤਾਂ ਚੱਲ ਜਾਂਦਾ, ਪਰ ਜਦੋਂ ਮਿੱਠੇ ਚੌਲਾਂ 'ਚ ਕੋਈ ਮਿਰਚਾਂ ਪਾਵੇ। ਅਮਰੂਦ ਆ, ਦੁਕਾਨਦਾਰ ਨੂੰ ਕਹੀਦਾ ਵਾ ਕਿ ਮਿੱਠਾ ਦੇ ਹਾਂ। ਤੇ ਨਿਮਕ ਪਾ ਹੋਰ ਕੇ ਮੇਰਾ ਗਲਾਸ। ਹਾਂ ਇੱਕ ਸੋਚਣ ਵਾਲੀ ਗੱਲ ਹੈ ਨਾ ਕਿ ਦੁਕਾਨਦਾਰ ਅਮਰੂਦ ਮਿੱਠਾ ਕੋ ਦੇਵੀਂ ਹਾਂ, ਮਿੱਠਾ ਦੇ। ਤੇ ਉਹਦੇ ਤੇ ਵੀ ਨਿਮਕ ਪਾਉਨੇ ਆਪਾਂ। ਹਾਂ, ਤੇ ਫਿਰ ਨੂਣ ਪਾਉਣਾ ਆ ਜਾਂਦਾ। ਉਹ ਲੂਣਾ ਸਲੂਣਾ ਜਿਹਾ। ਮਿੱਠਾ ਆ, ਅੰਬ ਮਿੱਠਾ। ਬੰਦੇ ਉਹਦੇ ਚ ਚੀਨੀ ਪਾ ਕੇ ਤੇ ਮੈਂ ਰੋਟੀ ਖਾਂਦਾ। ਉਹ ਗੱਲ ਵੈਸੇ ਮੇਰੀ ਸਮਝੋਂ ਬਾਹਰ ਆ। ਉਹ ਵੀ ਤਾਂ ਉਹਦੀ ਚੂਪ ਚੂਪ ਕੇ ਨਾਲ ਖਾਂਦਾ ਰੋਟੀ। ਹਾਂ, ਅਨੇ ਅਸੀਂ ਉਸ ਦਿਨ ਮੈਂ ਹੁਣ ਜਿੱਦਣ ਦੇ ਅੰਬ ਆਏ ਨਾ, ਜਿਹੜਾ ਸਵਾਦ ਰੋਟੀ ਅੰਬ ਨਾਲ ਖਾਣ ਦਾ ਨਾ, ਖਾਲਦ ਵੀ ਖਾਂਦਾ ਤੇ ਜਦੋਂ ਤੁਸੀਂ ਦੋਨੇ, ਤੂੰ ਨਮਾਨ ਖਾਲ, ਤੁਹਾਡੇ ਕੰਮ ਹੀ ਇਹ। ਹਾਂ। ਨਹੀਂ, ਉਹ ਆ ਵੀ ਇੱਕ ਤਾਂ ਨਾ ਆਹ ਖਾ ਕੇ ਨਾ ਰੋਜ਼ ਸਾਲਣ ਅੰਦਰ ਸੜਿਆ ਪਿਆ। ਆ ਅੰਬਾਂ ਨੇ ਆ ਕੇ ਜਾਨ ਛਡਾਈ ਆ, ਅੰਬਾਂ ਨਾਲ ਖਾ ਲਈਦੀ ਆ। ਤੇ ਜਾਂ ਫਿਰ ਰੋਜ਼ ਕਿਤੇ ਨਾ ਕਿਤੇ ਬੋਲੋ। ਹਾਂ, ਦਾਵਤ ਕਿਤੇ 100 ਅੱਗੇ। ਨਹੀਂ, ਅਸੀਂ ਅਗਲੇ ਦਿਨ ਗਏ ਆ। ਉਹ ਰੋਟੀ ਆ, ਮੈਂ ਕਿਹਾ ਵੀ ਮੈਨੂੰ ਤਾਂ ਗਲਾਸ ਦੁੱਧ ਦੇ ਨਾਲ ਖਾਧੀ ਆ। ਉਹ ਵੀ ਇਦਾਂ ਹੀ ਆ ਜਿਵੇਂ ਅੰਬ ਖਾ ਲੇ ਦੁੱਧ ਨਾਲ। ਹੁਣ ਇੱਥੇ ਬਟਨ ਦੱਬ ਲਾ, ਫਿਰ ਉਨੀ ਦੇਰ ਆ ਜਾਂਦਾ ਕੋਈ ਸ਼ਾਇ ਆ ਜਾਵੇ। ਲਿਆ ਸਹਿਮ ਆ ਜਾ ਏ। ਹੋਰ ਲਿਆ ਕੋਈ ਇੱਕ ਹੋਰ ਲੈ ਲਿਆ ਮੈਂ। ਸਾਡੇ ਤੋਂ ਬਗੈਰ ਹੀ ਕੰਮ ਹੋ ਜਾਵੇ ਇਹ ਤੇ ਸਾਡੀ ਫਿਰ ਲਾਣਾ ਤਾਂ ਲੈਂਦਾ ਹੋਰ ਲੈ ਆਂਦਾ। ਚਲ ਇਹੀ ਰੱਖ ਲਓ। ਟਰੇ ਹੋਰ ਵੀ ਲਿਆ ਰਿਹਾ। ਹਾਂ, ਆ ਚੁੱਪ ਕਰਿਓ, ਚੱਲ ਚਾਲੂ ਕਰਤੀ।
ਆ ਤਾਂ ਮੜ ਜੀ ਧੋ ਯਾਰ ਵਿੱਚ। ਬਜ਼ੁਰਗ ਸਾਡੇ ਕੋਲ ਬੈਠੇ ਆ ਜੀ। अस्सलाम वालेकुम जी। ਕੀ ਨਾਮ ਆ ਜੀ ਤੁਹਾਡਾ? मोहम्मद यूनुस। ਅੱਛਾ, ਕਿੰਨੀ ਉਮਰ ਹੋ ਗਈ ਤੁਹਾਡੀ? 80 ਦੇ ਲੱਗ ਗਿਆ 2 ਸਾਲ ਘੱਟ। ਅੱਛਾ ਜੀ, ਤੇ ਤੁਸੀਂ ਢੱਗੇ ਭਜਾਉਂਦੇ ਰਹੇ ਭਜਾਉਂਦੇ ਨੇ ਕਿ ਸੁਹਾਗੇ ਚ ਕਿ ਬੈਲੀਆਂ ਚ? ਵੈਲੀ। ਬੈਲੀਆਂ ਚ। ਹਾਂ ਆਪ ਭਜਾਉਂਦੇ ਰਹੇ ਉੱਤੇ ਬਹਿ ਕੇ? ਆਪ ਵੀ ਭਜਾਉਂਦੇ ਨੇ। ਇਹ ਜਿਹੜੀ ਬੈਲੀਆਂ ਦੀ ਅਸਲ ਨਸਲ ਆ ਉਹ ਕਿਹੜੀ ਹੈ? ਅਸਲ ਨਸਲ ਤਾਂ ਹੈ ਇਹਦੀ ਹੰਸਾਰ। ਅਨਸਾਰ, ਜਿਹੜਾ ਵੈਲਾ ਮੈਂ ਕੱਲ ਲੈ ਕੇ ਆਇਆ ਅਨਸਾਰ ਦਾ। ਅੱਛਾ, ਤੇ ਦੂਸਰਾ ਕੁਛ ਆ ਫੋਟਾ ਬਾਦਲ ਨੂੰ ਆਉਂਦੇ ਆ ਜਿਹੜੀ ਧੰਨੀ ਦੇ ਨਹੀਂ ਦੇਸੀ ਹੁੰਦੇ ਦੇਸੀ ਹੰਸਾਰੀ। ਦੇਸੀ ਅਨਸਾਰੀ। ਉਰਲੇ ਵਾਲੇ। ਅੱਛਾ ਅੱਛਾ, ਜਦੋਂ ਬਾਬਾ ਤੁਸੀਂ ਭਜਾਉਂਦੇ ਰਹੇ ਆ ਉਦੋਂ ਤੁਸੀਂ ਖੁਰਾਕ ਖਰੂਕ ਤੇ ਭਜਾਉਂਦੇ ਸੀ ਜਾਂ ਉਸ ਟਾਈਮ ਤੱਤੇ ਕਰਨ ਵਾਸਤੇ ਤੁਸੀਂ ਵੀ ਕੋਈ ਦਵਾਈ ਦਾਰੂ ਦਿੰਦੇ? ਦਵਾਈ ਦਾਰੂ ਘੱਟ ਹੀ ਦਿੰਦੇ ਤੇ ਉਹ ਦੇਸੀ ਖੁਰਾਕਾਂ ਹੁੰਦੀਆਂ ਸੀ। ਹੂੰ। ਤੇ ਘਿਓ ਘਰਾਂ ਦੇ ਹੁਣ ਏਦਾਂ ਹੀ ਜਾਣ। ਅੱਛਾ, ਬਾਕੀ ਉਹ ਦਿੰਦੇ ਹੁੰਦੇ ਤੇ ਕਿਸੇ ਨੂੰ ਜ਼ਿਆਦਾ ਗਰਮੀਆਂ ਮਗਾਂ ਮੁਗਾਂ ਦੇ ਦਿੱਤੀਆਂ ਬਲਦ ਨੂੰ। ਉਹ ਬੀ ਕਹਿੰਦਾ ਘੜੇ 'ਚ ਪਾਣੇ ਸੀਗੇ। ਰੱਖ ਲਾਂਗੇ ਚੱਕ ਲਾਂਗੇ। ਆਹੋ ਲਿਆ ਤਸਲਾ, ਫਿਰ ਉਹਦੇ ਬੀ ਕੱਢ ਲਾਉਣੇ ਉਹਨੂੰ ਚਾਹੀ। ਹੁਣ ਤਾਂ ਬਾਬਾ ਨਾ ਬਿਜਲੀ ਦੇ ਕਰੰਟ ਲਾਉਂਦੇ ਆ, ਟੀਕੇ ਲਾਉਂਦੇ ਆ, ਵੀ ਖਲੋਤਾ ਵੈੜਾ ਨਾ ਲਹੂ ਮੂਤ ਦਿੰਦਾ, ਇੰਨਾ ਤੱਤਾ ਕਰ ਦਿੰਦੇ। ਇਹ ਕੋਈ ਸ਼ੌਕ ਆ ਬਾਬਾ? ਨਹੀਂ ਕੋਈ ਸ਼ੌਕ। ਹਾਂ, ਇਹ ਧੱਕਾ ਹੈ। ਅਸੀਂ ਜਦ ਤੱਕ ਪਜਾਏ ਅਸੀਂ ਰਾਡ ਹੱਥ 'ਚ ਨਹੀਂ ਫੜਿਆ। ਹਾਂ, ਆ ਰਾਡ ਲਾਉਂਦੇ ਆ ਨਾ ਬਿਜਲੀ ਦਾ ਬਲਬ ਨੂੰ, ਲਾਰੇ ਲਾਰੇ। ਤੇ ਅਸੀਂ ਨਹੀਂ ਲਾਇਆ ਕਦੇ ਵੀ। ਹਾਂ, ਤੁਸੀਂ ਖੁਰਾਕ ਤੇ ਭਜਾਇਆ। ਖਰਾਬ ਐਨਕ ਕਿਉਂ ਲਾਈ ਸੀ ਬਾਬਾ? ਅੱਖ ਬਣਵਾਈ ਅੱਛਾ, ਕਦੋਂ ਦੀ ਬਣੀ? ਹੋ ਗਏ 4 ਮਹੀਨੇ। ਠੀਕ ਆ, ਕਾਮਯਾਬ ਆ? ਹਾਂ ਠੀਕ ਹੈ। ਅੱਛਾ, ਖੁਸ਼ਬੂ ਐਸੀ ਆ ਰਹੀ ਹੈ ਨਾ ਜੀ ਫੁੱਟ ਦੀ, ਬਈ ਇਹਦੀ ਵੱਖਰੀ ਖੁਸ਼ਬੂ ਆ। ਮੁਰੱਬੇ ਤੋਂ ਪਤਾ ਲੱਗ ਜਾਂਦਾ ਵੀ ਗਾਹਾਂ ਫੁੱਟਾਂ ਬੰਦੇ ਖਾ ਰਹੇ ਆ ਜਾਂ ਕਿਸੇ ਨੇ ਲਾਈਆਂ ਹੋਈਆਂ। ਇਸ ਦੀ ਖੁਸ਼ਬੂ ਕਿਸੇ ਫਲ ਨਾਲ ਨਹੀਂ ਰਲਦੀ, ਇਹਦੀ ਵੱਖਰੀ ਪਛਾਣ। ਬੰਦੇ ਇਕੱਠੇ ਹੋ ਜਾਣ ਬਥੇਰੀਆਂ ਸਾਡੇ ਕੋਲ ਬਾਬਾ। ਅੱਗੇ ਬੰਦੇ ਚੋਰੀ ਫੁੱਟਾਂ ਬੜੀਆਂ ਸ਼ੌਂਕ ਨਾਲ ਖਾਂਦੇ ਸੀ। ਹਾਂ, ਖਾਂਦੇ ਹੁਣੇ, ਅਸੀਂ ਨਹੀਂ ਖਾਈ ਕਦੇ ਕਿਸੇ ਦੀ। ਤੁਸੀਂ ਤਾਂ ਫਿਰ ਆਪਣੀਆਂ ਲਾਣੀਆਂ, ਤੁਸੀਂ ਕਦੀਆਂ ਚੋਰੀ ਕਰਨੀ? ਨਹੀਂ ਅਸੀਂ ਨਾ ਵੀ ਲਾਈਏ, ਅਸੀਂ ਨਹੀਂ ਖਾਈ ਕਿਸੇ ਦੀ ਚੋਰੀ ਤੋੜ ਕੇ ਕੋਈ ਸ਼ਾਇਦ। ਹਾਂ, ਉਹ ਤਾਂ ਬੜੀ ਚੰਗੀ ਗੱਲ ਆ ਜੀ। ਚੋਰੀ ਜਿਹਨਾਂ ਦੇ ਪੱਲੇ ਆ ਉਹਨਾਂ ਨੇ ਕਰਨੀ। ਹਾਂ, ਤਸਲਾ ਹੀ ਮੀਲ ਤੇ ਰੱਖਦਾ। ਉਹ ਐਨੂੰ ਕਰੀ ਮਾੜਾ ਜਿਹਾ ਫੋਟੋ ਦਿਖਾ। ਆ ਗਈ ਵਿੱਚ? ਫੁੱਟ ਕੱਟ ਦੀ ਸਾਰੀ ਇਹ ਹੋਣੀ ਚਾਹੀਦੀ ਹੈ, ਜਿਵੇਂ ਕੱਟ ਦੀ ਸਾਫ਼ ਹੁੰਦੀ ਜਿਵੇਂ। ਆਹ ਤੋਂ ਛਿਲਕਾ ਲਾਣਾ ਜਿੱਦਾਂ ਲਾਈਦਾ ਕਿਸੇ। ਤੂੰ ਰੱਖ ਦੇ, ਤੂੰ ਨਾ ਰੱਖ। ਨਹੀਂ ਕਰਨ ਦੇ ਕਰ ਤੂੰ। ਹਾਜੀ ਮੁਹੰਮਦ ਆਮਨ ਲਿਆ ਤਾਂ 4 ਬੈਠ ਕੇ ਕਾਫੀ ਸਾਲ ਹੋ ਗਏ। ਫੋਟਾ ਵਾਸਤਾ? ਫੋਟਾ ਵਾਸਤਾ? ਆਹੋ, ਤੇ ਉਹਨਾਂ 2 ਥੇ ਉਹ ਫੋਟੋ ਵਾਸਤੇ ਸਹੀ। ਆਹੋ, 2 ਨਹੀਂ। ਉਹ ਮੈਨੂੰ ਚੇਤੇ ਆ, ਮੈਂ ਦੇਖੇ ਸੀ। ਹੂੰ ਦੇਖੇ ਸਾਵੇ ਰੰਗ ਦੇ ਸੀ। ਹਾਂ ਮੇਰਾ ਬੇੜਾ ਦੇਖੇਗਾ ਆ ਕੇ? ਦੇਖ ਲਾਂਗੇ, ਕਦ ਨੂੰ ਦੇਖੇ? ਟਾਈਮ ਬਣਿਆ ਤਾਂ ਆ ਜਾਊਂ। ਅੱਜ ਆ ਜੰਨੇ ਦੇਖਣ। ਹਾਂ ਟਾਈਮ ਦੇਖਣ ਆਵਾਂਗੇ ਬਾਬਾ। ਉਸ ਦੌਰ ਦੇ ਵਿੱਚ ਤੇ ਇਸ ਦੌਰ 'ਚ ਕਿਉਂ ਫਰਕ ਪਿਆ ਕੋਈ? ਬੜਾ ਫਰਕ ਆ। ਉਸ ਟਾਈਮ ਤਾਂ ਜ਼ਿਮੀਂਦਾਰ ਹਾਲਾਂ 'ਚ ਵਾਹ ਕੇ ਨਾ ਬਲਦਾਂ ਨੂੰ ਤੇ ਗੱਡੀ ਪਜਾ ਦਿੰਦਾ ਤਾਂ ਬਲਦ ਦੌੜ ਲਾ ਦਿੰਦੇ। ਤੇ ਹੁਣ ਦੀ ਦੌੜ ਜਿਹੜੀ ਆ ਲੈਣੀ ਬਲਦ ਤੋਂ ਬੜੀ ਦੂਰ ਜਾ ਪੈਂਦੀ ਹੈ।
ਜਿੰਨੀ ਦੇ ਆ ਕੋਈ ਨਹੀਂ ਚੀਨੀ ਦੀ ਲੋੜ ਚਲ ਆ ਜਾ। ਕੀ ਪਿਆ, ਗੁੜ ਪਿਆ? ਲੈ ਖੀਰ ਪਕਾਣੀ ਹੈ ਕਿਤੇ। ਬਸ ਕੋਈ ਨਹੀਂ। ਲੂਣ ਹੈਗਾ? ਆਹ ਪਿਆ ਉਸ ਵਕਤ 4 ਰੁਪਏ ਸ਼ੇਰ ਘਿਓ ਹੁੰਦਾ ਤਾਂ ਦੇਸੀ। 4 ਰੁਪਏ ਸੇਰ ਦੇਸੀ ਘਿਓ? 4 ਰੁਪਏ ਸ਼ੇਰ। ਹੁਣ 3000 ਨੂੰ ਕਹਿੰਦੇ ਹੋ ਗਿਆ। 3000 ਨੂੰ ਵੀ ਲੱਭ ਜੇ ਬੜੀ ਗੱਲ ਆ। ਹੂੰ ਸਹੀ ਔਖਾ ਹੀ ਲੱਭੂਗਾ। ਔਖਾ ਹੀ। ਅਸੀਂ ਨਾ ਬਾਬਾ, ਹੁਣ ਤੂੰ ਖਬਰੇ ਮੰਨਦਾ ਕਿ ਨਹੀਂ, ਸਾਨੂੰ 6 ਮਹੀਨੇ ਤੋਂ ਉੱਤੇ ਟਾਈਮ ਹੋ ਗਿਆ, ਅਸੀਂ ਡਾਲਡਾ ਘਿਓ ਨਹੀਂ ਕਰ ਲਿਆਂਦਾ। ਜਦੋਂ ਦੀ ਮੱਝਾਂ ਸੂਈਆਂ ਨਾ, ਉਹ ਜਿੰਨਾ ਕੁ ਕੱਢੀ ਦਾ ਨਾ ਆਪਣੀ ਹਾਂਡੀ ਪਕਾ ਲਈ ਦੀ। ਸਹੀ ਹੈ। ਇੱਕ ਦਿਨ ਤੁਸੀਂ ਟਿਕਟੋਕ ਤੇ ਵੀ ਇਹ ਗੱਲ ਕੀਤੀ। ਮੈਂ ਦੱਸੀ ਸੀ। ਹੂੰ ਮੈਂ ਇਹ ਗੱਲ ਕਰਦਾ, ਕਿਸੇ ਕੋਈ ਇੱਕ ਮੱਝ ਵੀ ਆ ਨਾ, ਉਹ ਬੰਦਾ ਵੀ ਜੇ ਆ ਡਾਲਡੇ ਤੋਂ ਬਚਣਾ ਚਾਹਵੇ ਤਾਂ ਬਚ ਸਕਦਾ। ਬਚ ਸਕਦਾ। ਹਾਂ ਸਹੀ ਗੱਲ ਆ। ਹਾਂ, ਅੱਗੇ ਲੋਕ ਸਾਡੇ ਡਾਲਡਾ ਤਾਂ ਸਮਝਦੇ ਸੀ, ਬੜਾ ਬੁਰਾ ਸਮਝਦੇ ਸੀ ਘਰ 'ਚ ਵਾੜਨਾ। ਹੂੰ ਤੇ ਹੁਣ ਮੱਝਾਂ ਵੀ ਕਿਸ 10-10 ਰੱਖੀਆਂ ਹੋਈਆਂ, ਹਾਂਡੀ ਉਹੀ ਡਾਲਡੇ 'ਚ ਪੱਕਦੀ। ਤੇ ਫਾਇਦਾ ਕੀ ਹੋਇਆ ਸਾਡੇ ਮੱਝਾਂ ਦਾ? ਕੱਟੀ ਕੋਈ ਫਰਕ ਪੰਜਮ ਹੂੰ? ਇਹਦੇ ਬਾਜੀ ਨੂੰ ਨਾਲ ਹੀ ਲੈ ਜੀ। ਆਹੋ ਬਸ ਸਾਰੀਆਂ ਕਾਹਨੂੰ ਕੱਟਣੀਆਂ? ਨਾ ਕੱਟ ਇੱਕੋ ਜਿਹੜਾ ਡਕਰਾ ਕੱਟ ਰਹੇ ਬਸ ਨਾ ਕੱਟ ਆ ਰੱਖ ਦੇ, ਇਵੇਂ ਰੱਖ ਦੇ। 20 ਕੱਢ ਦੇ ਵਿੱਚ। ਮੈਂ 20 ਕੱਢ ਦੇ। ਬਾਬਾ ਫੁੱਟ ਦੇ ਕੋਈ ਫਾਇਦੇ ਦੱਸ ਦੇ। ਮੈਂ ਕਹਿੰਦਾ ਫਾਇਦਾ ਹੈ ਹੀ ਕੋਈ ਨਹੀਂ। ਬਹੁਤ ਫਾਇਦੇ ਆ। ਦੱਸੀ ਬਾਬਾ ਕੋਈ ਫਾਇਦਾ। ਫਾਇਦਾ ਇਹਦਾ ਮੈਂ ਕਿਹਾ ਦੱਸਾਂ, ਮੈਂ ਇਹਦਾ ਸ਼ੌਕੀਨ ਨਹੀਂ ਹੈ। ਕੁਰਸ਼ਾਹ ਤੂੰ ਦੱਸ। ਇਹ ਸਾਡੀ ਆਮ ਪਹਿਲੇ ਬੰਦਿਆਂ ਜ਼ਿਮੀਂਦਾਰਾਂ ਦੀ ਆਮ ਖੁਰਾਕ ਸੀ। ਆ ਤੂੰ ਸਪੀਕਰ ਲਾਈ ਆਪਣੇ, ਮੇਰਾ ਹੱਥ ਲਿਬੜਿਆ ਹੈ, ਉਹਦੇ ਲਾ ਦੇ। ਸਾਡੇ ਤਾਂ ਜ਼ਿਮੀਂਦਾਰਾਂ ਕੋਲ ਐਸੀਆਂ ਛਾਵਾਂ ਹੁੰਦੀਆਂ ਸੀ, ਜੇ ਮਰੱਬੇ ਘਰੋਂ 3 ਦਿਨ ਵੀ ਰੋਟੀ ਨਾ ਆਂਦੀ ਨਾ, 3 ਦਿਨ ਛਾਵਾਂ ਮੁੱਕਦੀਆਂ ਨਹੀਂ ਸੀ ਖਾਣ ਨੂੰ। ਅੰਬ ਮਰੱਬੇ, ਹਾਂ ਕਿੰਨੂ ਮਰੱਬੇ, ਹਾਂ, ਅਮਰੂਦ ਮਰੱਬੇ, ਫੁੱਟਾਂ ਦਾ ਵੀ ਨਾਲ ਹੈ। ਕੁੱਟਾਂ ਮਰੱਬੇ, ਹਾਂ ਦੁਆਣੇ ਮਰੱਬੇ, ਹਾਂ, ਇੱਕ ਬਾਬਾ ਪੀਲੂ ਖਰਬੂਜ਼ੇ ਰੱਖਦੇ ਹੁੰਦੇ ਮਰੱਬੇ। ਸੀ, ਘੜੇ ਭਰ ਭਰ ਕੇ ਪੀਲੂ ਰੱਖਦੇ ਸੀ। ਪੀਲੂ, ਹਾਂ ਉਹ ਸਾਨੂੰ ਆਮ ਲੱਭਦੀਆਂ ਸੀ। ਇਹ ਅਸੀਂ ਬੰਦੇ ਆਪਣੀਆਂ ਪੁਰਾਣੀਆਂ ਖੁਰਾਕਾਂ ਛੱਡ ਦਿੱਤੀਆਂ, ਜਿਹੜੀ ਅਸੀਂ ਪੁਰਾਣੀ ਖੁਰਾਕਾਂ ਖਾਂਦੇ ਸੀ। ਤੇ ਹੁਣ ਅਸੀਂ ਵੀ ਅੱਧੇ ਤਾਂ ਹੀ ਕੋਈ ਬਿਮਾਰ, ਕੋਈ ਹੈਪਾਟਾਈਟਸ ਦਾ ਮਰੀਜ਼ ਆ, ਕੋਈ ਦਿਲ ਦਾ ਮਰੀਜ਼ ਆ, ਕੋਈ ਕਿਸੇ ਗੱਲ ਦਾ ਮਰੀਜ਼। ਅੱਲਾ ਮਾਫੀ ਦੇ। ਬੜੀ ਨਾਮੁਰਾਦ ਬਿਮਾਰੀਆਂ ਜਿਨ੍ਹਾਂ ਦਾ ਤੂੰ ਨਾਂ ਲੈ ਰਿਹਾ, ਇਹਦੇ ਵਾਸਤੇ ਚੰਗੀ। ਇਹ ਐਸੀਆਂ ਬਿਮਾਰੀਆਂ ਅੱਲਾ ਮਾਫ ਕਰੇ। ਅੱਜ ਜਿਵੇਂ ਦੱਸਿਆ, ਆ ਯਰਕਾਨ ਹੋ ਗਿਆ, ਜਾਂ ਦਿਲ ਦੀ ਮਰਜ਼ਾਂ, ਜਾਂ ਕਹਿ ਲਓ ਅੱਲਾ ਮਾਫੀ ਦੇਵੇ ਕੈਂਸਰ ਆ। ਵੀ ਇੱਕ ਤਾਂ ਮਰੀਜ਼ ਨਹੀਂ ਬਚਦਾ, ਨਹੀਂ ਭਾਈ, ਇੱਕ ਘਰ 'ਚ ਸ਼ੈ ਰਹਿੰਦੀ ਕੋਈ ਨਹੀਂ, ਹਰ ਸ਼ੈ ਵਕਾ ਦਿੰਦੀਆਂ ਇਹ ਮਰਜ਼ਾਂ। ਅੱਲਾ ਦੀ ਜ਼ਾਤ ਤੋਂ ਸਾਹ ਨਾਲ ਪਨਾਹ ਮੰਗਣੀ ਚਾਹੀਦੀ ਹੈ ਵੀ ਰੱਬਾ ਤੰਦਰੁਸਤੀ ਦੇਈਂ। ਤੰਦਰੁਸਤੀ ਵਰਗੀ ਨਿਅਮਤ ਕੋਈ ਨਹੀਂ। ਤੇ ਇਹ ਜਿਹੜੀਆਂ ਬਿਮਾਰੀਆਂ, ਇਹ ਤਾਂ ਇੱਕ ਘਰ 'ਚ ਮਰੀਜ਼ ਹੋਵੇ ਤੇ ਸਾਰਾ ਟੱਬਰ ਬੇਸਕੂਨ ਹੋ ਜਾਂਦਾ। ਅੱਲਾ ਮਾਫ ਕਰੇ। ਜਿਹੜੇ ਇਸ ਬਿਮਾਰੀ ਨਾਲ ਲੜ ਰਹੇ ਆ, ਉਹਨਾਂ ਨੂੰ ਪੁੱਛੋ ਵੀ ਇਹ ਕੀ ਸ਼ੈ ਹੈ। ਲਵੋ ਜੀ, ਬਿਸਮਿਲ੍ਲਾ ਜੀ। ਖਾਲ ਦੇ ਕਿਵੇਂ ਖਾਵੇ ਯਾਰ ਮੈਂ ਕੀ ਦੱਸਾਂ ਯਾਰ, ਜਿਵੇਂ ਆਈਸਕ੍ਰੀਮ ਦੇ ਡੱਕਰੇ ਨਹੀਂ ਦਿੰਦੇ ਸ਼ਹਿਰ 'ਚ, ਆਈਸਕ੍ਰੀਮ ਦਾ ਡੱਕਰਾ ਹੀ ਆ। ਖਾਓ ਜੀ ਬਾਜਵਾ ਸਾਹਿਬ। ਹਾਏ ਹਾਏ, ਐਸਾ ਯਾਰ ਇਹਦਾ ਜ਼ਾਇਕਾ ਨਾ। ਅੱਛਾ, ਹੁਣ ਜ਼ਾਇਕਾ ਜਿਹੜਾ ਕਿਸੇ ਸ਼ੈ ਦਾ ਦੱਸਣਾ ਨਾ, ਇਹ ਕੂੜ ਦੀ ਕਹਾਣੀ ਆ। ਮੈਂ ਕਹਾਂ ਨਾ ਵੀ ਇਹ ਅਮਰੂਦ ਵਰਗੀ ਹੈ, ਥੋੜ੍ਹੀ ਜਿਹੀ ਦੁਆਣੇ ਵਰਗੀ ਹੈ, ਥੋੜ੍ਹੀ ਜਿਹੀ ਖਰਬੂਜੇ ਵਰਗੀ ਹੈ, ਤੇ ਥੋੜ੍ਹੀ ਜਿਹੀ ਚਿੱਬੜ ਵਰਗੀ ਆ। ਇੱਦਾਂ ਨਹੀਂ ਸਮਝ ਆਉਂਦੀ। ਜੇ ਫੁੱਟ ਦੇ ਜ਼ਾਇਕੇ ਦੀ ਗੱਲ ਪੁੱਛਣੀ ਹੈ ਨਾ, ਇਹ ਤੁਹਾਨੂੰ ਖਾਣਾ ਪੈਣਾ। ਫੁੱਟ ਤੁਹਾਨੂੰ ਖਾਣੀ ਪੈਣੀ, ਤੇ ਫੁੱਟ ਲੱਭਣੀ ਪੂਰੀ ਦੁਨੀਆ ਦੇ ਵਿੱਚ ਸਿਵਾਏ ਪੰਜਾਬ ਤੋਂ ਤੁਹਾਨੂੰ ਫੁੱਟ ਨਹੀਂ ਲੱਭਣੀ। ਬਾਹਰਲੇ ਮੁਲਕਾਂ 'ਚ ਫੁੱਟ ਹੈਗੀ? ਨਹੀਂ ਹੈ, ਹੈਗੀ ਕੋਈ ਹੋਰ ਨਾ ਹੋਣਾ ਇਹਦਾ ਉੱਥੇ। ਨਹੀਂ, ਉਹ ਨਹੀਂ ਹੈ ਜੀ, ਨਹੀਂ ਹੈ ਫੁੱਟ ਨਹੀਂ, ਆਹ ਫੁੱਟ ਨਹੀਂ ਹੈ। ਹਾਂ, ਜਿਹੜੀ ਚਿੱਬੜ ਦੀ ਨਸਲ ਦੀ ਸਾਡੇ ਕੋਲ ਫੁੱਟ ਆ ਨਾ, ਇਹ ਫੁੱਟ ਹੈ ਨਹੀਂ। ਵਾਹ, ਅੱਜ ਤਾਂ ਨਜ਼ਾਰਾ ਬਣ ਗਿਆ। ਉੱਤੋਂ ਮੌਸਮ ਤਾਂ ਨੂੰ ਕਰਕੇ ਮੌਸਮ ਦਿਖਾ ਦੇ। ਉਹ ਤਾਂ ਮੌਸਮ ਦੇਖੋ ਯਾਰ, ਐਸੀ ਰੱਬ ਦੀ ਰਹਿਮਤ ਹੋਈ ਆ, ਹਵਾ ਚੱਲ ਰਹੀ ਆ ਤੇ ਬੱਦਲ ਜਿਹੇ ਹੋਏ, ਅੱਜ ਧੁੱਪ ਹੈ ਨਹੀਂ, ਪਰ ਗਰਮੀ ਫਿਰ ਵੀ ਬਹੁਤ ਆ ਯਾਰ। ਹਾਂ, ਸਾਹ ਨਹੀਂ ਆ ਰਿਹਾ, ਗੁੰਮਾ ਜਿਹਾ ਬਣਿਆ ਹੈ ਨਾ, ਗੁੰਮਾ ਬਣ ਜਾਂਦਾ ਅੱਜ 10 ਮਾਰਨ ਦਾ ਬੱਦਲ ਦਿਨ ਹੈ, ਹੋਰ ਇਸ ਗੁੰਮਾ ਵਾਸਤੇ ਬਣ ਗਰਮੀ ਤਾਂ ਫਿਰ ਅੱਜ ਹੋਣੀ ਹੈ। ਹਾਂਜੀ। ਐਸੀ ਰੱਬ ਦੀ ਨਿਹਮਤ ਆ ਜੀ, ਅਸੀਂ ਅੱਲਾ ਦੇ ਸ਼ੁਕਰਗੁਜ਼ਾਰ ਹਾਂ ਜਿਹਨੇ ਸਾਨੂੰ ਰੰਗ ਬਰੰਗੀਆਂ ਨਿਹਮਤਾਂ ਦਿੱਤੀਆਂ ਤੇ ਅਸੀਂ ਬੈਠੇ ਖਾ ਰਹੇ ਹਾਂ। ਤੇ ਰੱਬ ਸਭ ਨੂੰ ਦੇਵੇ।
ਆਮੀਨ। ਤੇ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਜੀ, ਤੁਸੀਂ ਸਾਡੇ ਵਾਸਤੇ ਟਾਈਮ ਕੱਢਿਆ, ਸਾਡੀ ਪੂਰੀ ਫਿਲਮ ਦੇਖੀ, ਅਸੀਂ ਤੁਹਾਨੂੰ ਫੁੱਟਾਂ ਚੇਤੇ ਕਰਾਤੀਆਂ। ਜਾਓ ਹੁਣ ਫੁੱਟਾਂ ਖਾਓ। ਹਾਂ ਫੁੱਟਾਂ ਖਾਓ। ਇਹ ਇੱਥੇ ਡਾਇਲਾਗ ਆਮ ਗੱਲ ਬਣਦੀ ਹੈ ਇਹ, ਗੱਲ ਜਾਂ ਕਹਿੰਦਾ। ਫੁੱਟਾਂ ਖਾ। ਹਾਂ ਜਦੋਂ ਕੋਈ ਗੱਲ ਨਹੀਂ ਨਾ ਹੁੰਦੀ ਸੀ ਫਿਰ ਕਹਿੰਦੇ ਸੀ ਕਿ ਜਾ ਫੁੱਟਾਂ ਖਾ। ਹਾਂ ਉਹ ਗੱਲ ਹੈ, ਉਹ ਇਹ ਫੁੱਟਾਂ ਆਮ ਗੱਲ ਸੀ ਇਹ ਸਾਡੀ, ਇਹ ਆਮ ਗੱਲ ਸੀਗੀ। ਜਾਂ ਫੁੱਟਾਂ ਖਾ। ਹਾਂ ਅੱਛਾ ਬਾਈ ਕੁਰਸ਼ਿਆਦ ਕੋਲੋਂ ਅਖੀਰ ਦੇ ਉੱਤੇ ਕੋਈ ਸੁਣ ਲਈਏ ਦੋੜਾ ਮਾੜਾ ਜਿਹਾ? ਇਹ ਕੋਈ ਇੱਕ ਦੋੜਾ ਸੁਣਾ ਦਿਓ ਜੀ ਸਾਡੇ ਪੰਜਾਬ ਦਾ। ਪੱਲਾ ਫੜ ਕੇ ਟੁਰਨ ਦੀ ਆਦਤ ਛੱਡ ਦੇ, ਵਾਹ ਵਾਹ। ਇਹ ਚੰਗੇ ਕੰਮ ਕਾਜ ਨਹੀਂ ਹੁੰਦੇ। ਹੂੰ ਜਿਹੜਾ ਬੂਹੇ ਤੇ ਆਇਆਂ ਦੀ ਕਦਰ ਕਰਦਾ ਹੂੰ ਉਹ ਕਦੀ ਮੁਹਤਾਜ ਨਹੀਂ ਹੁੰਦਾ। ਵਾਹ 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 ਵਾਹ। ਨਹੀਂ ਵਕਤ ਬਦਲਦਿਆਂ ਢਿੱਲ ਲੱਗਦੀ, ਹਾਂ ਨਿਤ ਸ਼ਾਹੀ ਦੇ ਰਾਜ ਨਹੀਂ ਹੁੰਦੇ। ਉਹ ਖੈਰ ਹੋਵੇ। ਸਿਰ ਵੇਖ ਕੇ ਰੱਬ ਸਿਰਦਾਰੀਆਂ ਦਿੰਦਾ, ਹਰ ਸਿਰ ਤੇ ਤਾਜ ਨਹੀਂ ਹੁੰਦਾ। ਵਾਹ ਵਾਹ ਵਾਹ। ਦੇਖ ਯਾਰ ਕੈਸੀ ਪੱਕੀਆਂ ਗੱਲਾਂ, ਸਾਰੀਆਂ ਗੱਲਾਂ ਹੀ ਪੱਕੀਆਂ। ਜਿਉਂਦੇ ਵਾਸਤੇ ਕੋਈ ਬਣ ਗਿਆ ਰੌਣਕ ਪੱਖੀਆਂ ਦੀ ਆਹਾ ਅੱਜ ਵਾਸਤੇ, ਹਾਂ ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਛੋੜ ਕੇ ਸ਼ੀਸ਼ ਮਹਲ ਚੱਲਿਆ, ਹੂੰ ਕੋਈ ਪਲਿਆ ਨਾਜ਼ ਤੇ ਨਖਰਿਆਂ ਵਿੱਚ, ਕੋਈ ਰੇਤ ਗਰਮ ਤੇ ਥਲ ਚੱਲਿਆ, ਵਾਹ ਕੋਈ ਭੁੱਲ ਗਿਆ ਮਕਸਦ ਆਵਣ ਦਾ, ਹੂੰ ਕੋਈ ਮਕਸਦ ਕਰਕੇ ਹਲ ਚੱਲਿਆ। ਵਾਹ। ਇੱਥੇ ਹਰ ਕੋਈ ਫਰੀਦ ਮੁਸਾਫਰ ਹੈ, ਕੋਈ ਅੱਜ ਚੱਲਿਆ ਕੋਈ ਕੋਈ ਕੱਲ੍ਹ ਚੱਲਿਆ। ਕੱਲ ਚੱਲਿਆ, ਤੇਰੀ ਖੈਰ ਹੋਵੇ। ਇਹ ਗੱਲ ਇੰਨੀ ਗਾ। ਸੈਮ ਕਿੱਧਰ ਗਿਆ? ਸੈਮ ਸਾਹਿਬ ਬੜੀ ਮਿਹਰਬਾਨੀ। ਅਸੀਂ ਆਪਣੇ ਪੁੱਤਰ ਸੈਮ ਕੋ ਆਏ ਸੀਗੇ ਤੇ ਇਹਨਾਂ ਨੇ ਸਾਡੇ ਡੇਰੇ ਤੇ ਬੜੀ ਸਾਡੀ ਆਓ ਭਗਤ ਕੀਤੀ ਤੇ ਬੜੀ ਸੇਵਾ ਕੀਤੀ। ਹਲੋ ਬੜੀ ਮਿਹਰਬਾਨੀ। ਜਿਉਂਦੇ ਵਾਸਤੇ ਰਹੋ ਜੀ। ਹੁਣ ਜਾਓ ਨਹੀਂ ਅਸੀਂ ਘਰ ਹੀ ਆ ਰਹੇ ਹਾਂ। ਫੁੱਟਾਂ ਖਾਓ।